ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੋਂ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅੱਜ 19 ਮਾਰਚ ਦਿਨ ਸ਼ਨੀਚਰਵਾਰ ਸਵੇਰ ਦੇ ਅੱਜ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ। ਸਾਡੇ ਅੱਜ ਦੇ ਸਵੇਰ ਦੇ ਪ੍ਰੋਗਰਾਮ ਦੇ ਵਿੱਚ ਜੁੜਦੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਇਸ ਟਾਈਮ ਸਾਡੇ ਨਾਲ ਜੁੜ ਚੁੱਕੇ ਨੇ। ਮਿੰਟੂ ਜੀ, ਜੀ ਆਇਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ। ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਦੇ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 4082722500। ਇਸ ਦੇ ਨਾਲ ਗੁਰਦੀਪ ਸਿੰਘ ਵਿਰਦੀ ਕਲੋਵਿਸ ਤੋਂ, ਸੁਵਿਧਾ ਸੁਰਜੀਤ ਸਿੰਘ ਹੰਗੂੜਾ ਸੈਨ ਹੋਜ਼ੇ ਤੋਂ, ਨਵਜੋਤ ਕੌਰ ਕਲੋਟੀ ਯੂਨੀਵਰਸਿਟੀ ਤੋਂ, ਸਤਨਾਮ ਸਿੰਘ ਸ਼ੇਰਗਿੱਲ ਚਲਮਾ ਤੋਂ, ਸੁਰਿੰਦਰ ਕੌਰ ਧਾਮੀ ਸੀਰੀਜ਼ ਤੋਂ, ਬਲਦੇਵ ਸਿੰਘ ਢਾਲੀਵਾਲ ਰੀਨੋ ਤੋਂ, ਸੁਰਿੰਦਰ ਸਿੰਘ ਕਾਲੋ ਰੈਂਚੋ ਕਡੋਵਾ ਤੋਂ, ਕਾਬਲ ਸਿੰਘ ਮੈਂਸ ਮਡੈਸਟੋ ਤੋਂ ਅਤੇ ਦਲਬੀਰ ਸਿੰਘ ਗਿੱਲ ਲਾਈਵ ਵੋਕ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 408272 722769 ਦੇ ਉੱਤੇ। ਅਤੇ ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਉੱਤਰਾਖੰਡ ਦੀ ਕਹਿੰਦੇ ਜੀ ਸਰਕਾਰ ਖਤਰੇ 'ਚ ਆ ਗਈ ਹੈ। 9 ਕਾਂਗਰਸੀ ਵਿਧਾਇਕ ਛੱਡ ਕੇ ਭਾਜਪਾ ਦਾ ਜਾ ਰਲੇ। ਮਾਰ ਕੇ ਜੀ ਸ਼ਾਲਾ 9 ਵਿਧਾਇਕ ਇਹਨਾਂ ਦੇ ਕਾਂਗਰਸੀਆਂ ਦੇ। ਔਰ ਇਹ ਗੇਮ ਪਹਿਲਾਂ ਇੱਧਰ ਅਸਾਮ ਵੱਲ ਵੀ ਚੱਲੀ ਸੀਗੀ, ਬਾਅਦ ਦੇ ਵਿੱਚ ਅਰੁਣਾਚਲ ਪ੍ਰਦੇਸ਼ ਦੇ ਵਿੱਚ ਵੀ ਪਹਿਲਾਂ ਚੱਲੀ ਸੀ, ਔਰ ਉਸ ਤੋਂ ਬਾਅਦ ਹੁਣ ਇੱਧਰ ਇਹਨਾਂ ਦਾ ਜੁਗਾੜ ਲੱਗ ਗਿਆ ਉੱਤਰਾਖੰਡ ਦੇ ਵਿੱਚ। ਉੱਥੇ ਹਰੀਸ਼ ਰਾਵਤ ਮੁੱਖ ਮੰਤਰੀ ਆ, ਉਹਦੇ 9 MLA ਆ ਜਿਹੜੇ ਉਹ ਛਾਲ ਮਾਰ ਕੇ, ਛੜੱਪਾ ਮਾਰ ਕੇ ਦੂਜੇ ਖੇਮੇ ਦੇ ਵਿੱਚ ਜਾ ਵੜੇ ਆ। ਹੁਣ ਹਰੀਸ਼ ਰਾਵਤ ਨੂੰ ਜਿਹੜਾ ਸਪੀਕਰ ਹੈ ਉੱਥੋਂ ਦਾ ਸਦਨ ਦਾ ਅਸੈਂਬਲੀ ਦਾ, ਉਹਨੇ ਨੋਟਿਸ ਕੀਤਾ ਕਿ 28 ਮਾਰਚ ਤੱਕ ਤੂੰ ਭਾਈ ਆਪਣਾ ਬਹੁਮਤ ਹੈ ਜਿਹੜਾ ਉਹ ਸਪਸ਼ਟ ਕਰ, ਕਿਉਂਕਿ 9 ਵਿਧਾਇਕ ਉੱਧਰ ਚਲੇ ਗਏ। ਪਰ ਨਾਲ ਹੀ ਸਪੀਕਰ ਨੇ ਉਹਨਾਂ ਨੂੰ ਵੀ ਨੋਟਿਸ ਕੱਢ ਦਿੱਤਾ, ਕਿਉਂਕਿ ਇਹ ਗੱਲ ਬਦਲੀ ਹੈ ਜਿਹੜੀ ਗੈਰ ਸੰਵਿਧਾਨਕ, ਗੈਰ ਕਾਨੂੰਨੀ ਹੈ। ਜੇਕਰ ਪਾਰਟੀ ਕਿਸੇ ਨੇ ਤੋੜਨੀ ਹੋਵੇ ਜਾਂ ਦਲ ਬਦਲਣੀ ਹੋਵੇ ਤਾਂ ਘੱਟੋ ਘੱਟ 1/3 ਜਿਹੜਾ ਉਹ ਬਹੁਮਤ ਹੋਣਾ ਜ਼ਰੂਰੀ ਹੈ ਵਿਧਾਇਕਾਂ ਦਾ, ਜੋ ਇਹਨਾਂ 9 ਦੇ ਨਾਲ ਬਹੁਤ ਘੱਟ ਹੈ। ਔਰ ਜੇ ਦੇਖੀਏ ਤੇ ਹੈ ਮਾਮਲਾ ਸਿੱਧਾ ਸਾਦਾ ਇਹ ਜਿਹੜਾ ਸੈਟਿੰਗ ਦਾ ਹੀ ਹੈ। ਸੈਟਿੰਗ ਹੀ ਹੋਈ ਹੈ, ਫਿਕਸਿੰਗ ਹੋਈ ਹੈ, ਸੈਟਿੰਗ ਕਰਕੇ ਉਹ ਉੱਧਰ ਗਏ ਆ ਕਿ ਇਹ ਸਰਕਾਰ ਡਿੱਗ ਕੇ ਦੂਜਿਆਂ ਦੀ ਸਰਕਾਰ ਬਣਾ ਦਿੱਤੀ ਜਾਵੇ। ਹੁਣ ਹਰੀਸ਼ ਰਾਵਤ ਜਿਹੜਾ ਆ ਉਹ ਕਹਿੰਦਾ ਪਿਆ ਕਿ ਅਸੀਂ ਕੋਈ ਇਹਦੇ ਨਾਲ ਘੱਟ ਗਿਣਤੀ 'ਚ ਨਹੀਂ ਆ, ਕੋਈ ਚੱਕਰ ਨਹੀਂ, ਅਸੀਂ ਆਪਣਾ ਜਿਹੜਾ ਬਹੁਮਤ ਹੈ ਉਹ ਸਿੱਧ ਕਰਕੇ ਵਿਖਾਵਾਂਗੇ। ਨਾਲ ਹੀ ਉਹ ਕਾਰਵਾਈ ਦੇ ਧਮਕੀਆਂ ਵੀ ਦੇਈ ਜਾਂਦਾ, ਧਮਕੀਆਂ ਪੱਤਰ ਵੀ ਲਾਈ ਜਾਂਦਾ, ਤੇ ਨਾਲ ਹੀ ਕਹਿੰਦਾ ਪਿਆ ਜੀ ਕਿ ਉਹਨਾਂ ਨਾਲ ਜਿਹੜੇ ਬਾਗੀ ਹੋਏ ਆ ਵਿਧਾਇਕ, ਸਾਡਾ ਰਾਬਤਾ ਵੀ ਬਣਿਆ ਹੋਇਆ। ਪਰ ਜਿਹੜੇ ਬਾਗੀ ਹੋ ਗਏ, ਬਾਗੀ ਕਦੇ ਮੁੜਦੇ ਨਹੀਂ ਗੇ। ਬਾਗੀਆਂ ਦੀ ਉਡੀਕਾਂ ਤੇ ਬੇਸ਼ੱਕ ਕਰੀ ਜਾਈਏ, ਪਰ ਕਿਉਂਕਿ ਉਹਨਾਂ ਨੇ ਤਾਂ ਤਸਵੀਰਾਂ ਵੀ ਖਿਚਾ ਲਈਆਂ ਆਪਣੇ ਜਿਹੜੇ ਨਵੇਂ ਉਹਨਾਂ ਦੇ ਹਮਜੁਲੀ ਆ, ਨਵੇਂ ਜਿਹੜੇ ਸਾਥੀ ਆ ਕਾਂਗਰਸੀ ਪਾਰਟੀਆਂ ਦੇ ਨਾਲ, ਖਾਸ ਤੌਰ ਤੇ ਕਾਂਗਰਸੀਆਂ ਦੇ ਨਾਲ ਇਹ ਸਮੱਸਿਆ ਹੈ ਕਿ ਇਹ ਜਿਹੜੇ ਆ ਮੌਕੇ ਛੜੱਪਾ ਮਾਰ ਜਾਂਦੇ ਆ। ਇਹ ਦਲ ਬਦਲੀਆਂ ਦੀ ਰਵਾਇਤ ਤੁਹਾਨੂੰ ਪਤਾ ਕਿ ਸਾਡੇ ਮੁਲਕ ਦੇ ਵਿੱਚ ਜਦੋਂ ਤੋਂ ਸਿਆਸਤ ਸ਼ੁਰੂ ਹੋਈ ਹੈ, ਜਦੋਂ ਤੋਂ ਆਜ਼ਾਦੀ ਤੋਂ ਬਾਅਦ ਇਹਨਾਂ ਦੇ ਹੱਥ ਆਈ ਹੈ, ਉਦੋਂ ਤੋਂ ਹੀ ਦਲ ਬਦਲੀਆਂ ਇੱਧਰੋਂ ਉੱਧਰੋਂ ਇੱਧਰ ਇਹ ਜਿਹੜਾ ਆਉਣਾ ਜਾਣਾ ਬਣਿਆ ਰਹਿੰਦਾ। ਪਰ ਇਹ ਜਦੋਂ ਦਲ ਬਦਲੀਆਂ ਹੁੰਦੀਆਂ, ਉਹ ਕਹਿੰਦੇ ਨਾ ਜਿਹੜੇ ਕਹਿੰਦੇ ਸੀ ਮਰਾਂਗੇ ਨਾਲ ਤੇਰੇ, ਛੱਡ ਕੇ ਮੈਦਾਨ ਭੱਜ ਗਏ, ਮੈਦਾਨ ਛੱਡ ਕੇ ਭੱਜ ਜਾਂਦੇ ਜਿਹੜੇ ਕਹਿੰਦੇ ਕਿ ਅਸੀਂ ਨਾਲ ਮਰਾਂਗੇ। ਇੱਕ ਵਾਰੀ ਕਾਂਗਰਸ ਦਾ ਇੱਕ ਉਦੋਂ ਬਹੁਤ ਖਰੀਦੋ ਫਰੋਖਤ ਸੀ ਤੇ ਇੱਕ ਨੇਤਾ ਸੀਗਾ, ਉਹਦੇ ਬਾਰੇ ਚਰਚੇ ਸੀ ਕਿ ਭਾਜਪਾ ਦੇ ਵਿੱਚ ਜਾਵੇਗਾ। ਉਦੋਂ ਵੀ ਖਰੀਦੋ ਫਰੋਖਤ ਵਾਲਾ ਬਹੁਤ ਦੌਰ ਸੀਗਾ ਸ਼ਾਦੀ ਯੂਪੀ ਦਾ। ਤੇ ਉਹਨੂੰ ਪੱਤਰਕਾਰਾਂ ਨੇ ਪੁੱਛਿਆ ਜੀ ਕਿ ਤੁਹਾਡੇ ਬਾਰੇ ਸੁਣਦੇ ਆ ਕਿ ਤੁਸੀਂ ਵੀ ਛੜੱਪਾ ਮਾਰ ਰਹੇ ਹੋ, ਤੁਸੀਂ ਭਾਜਪਾ 'ਚ ਜਾ ਰਹੇ ਹੋ। ਉਹਨੇ ਕਿਹਾ ਮੈਂ ਭਾਜਪਾ 'ਚ ਨਹੀਂ ਜਾਂਦਾ, ਜਿਹੜੇ ਚਲੇ ਗਏ ਮੈਂ ਉਹਨਾਂ ਵਰਗਾ ਨਹੀਂ, ਮੈਂ ਉਹ ਬੰਦਾ ਵਾ ਜਿਹਦੇ DNA ਦੇ ਵਿੱਚ ਕਾਂਗਰਸ ਆ। ਅਗਲੇ ਦਿਨ 12 ਵਜੇ ਉਹ ਸਾਹਿਬ ਜਿਹੜੇ ਆ ਉਹ ਮੰਚ ਤੇ ਬਿਰਾਜਮਾਨ ਸਨ ਭਾਜਪਾ ਵਾਲਿਆਂ ਦੇ ਨਾਲ, ਉਹਨੂੰ ਉੱਥੇ ਸਰੂਪਾ ਪੈ ਗਿਆ ਸੀ। ਜਦੋਂ ਫਿਰ ਪੱਤਰਕਾਰਾਂ ਨੇ ਪੁੱਛਿਆ ਕਿ ਭਾਈ ਕਿਵੇਂ, ਕੀ ਚੱਕਰ ਹੈ ਜੀ, ਕਿ ਤੁਸੀਂ ਤੇ ਕਹਿੰਦੇ ਸੀ ਕਿ DNA ਦੇ ਵਿੱਚ ਕਾਂਗਰਸ ਆ, ਤੇ ਉਹਨੇ ਕਿਹਾ DNA ਦੇ ਵਿੱਚ ਕੱਲ ਤੱਕ ਸੀ, ਅੱਜ DNA ਬਦਲ ਗਿਆ। ਉਹ ਕਹਿੰਦੇ ਜੀ DNA ਤੇ ਬਦਲਦਾ ਨਹੀਂ ਕਿਸੇ ਬੰਦੇ ਦਾ। ਉਹ ਕਹਿੰਦਾ ਲੋਕਾਂ ਦਾ ਨਹੀਂ ਬਦਲਦਾ ਹੋਣਾ, ਮੇਰਾ ਬਦਲ ਗਿਆ।
ਜੀ ਬਿਲਕੁਲ ਜੀ, ਇਹੀ ਕੁਛ ਹੁੰਦਾ ਰਹਿੰਦਾ ਆ ਇੱਥੇ। ਤਾਂ ਅਗਲੀ ਜਿਹੜੀ ਆਪਾਂ ਗੱਲ ਕਰਦੇ ਵੀ ਅਸੈਂਬਲੀ ਅੰਦਰ ਅਕਾਲੀਆਂ ਨੂੰ ਘੇਰਨ 'ਚ ਕਾਂਗਰਸ ਕਹਿੰਦੇ ਜੀ ਫੇਲ ਹੋਈ ਆ। ਚੰਨੀ ਸਾਹਿਬ ਦੇ ਵੀ ਵਾਹਵਾ ਉਹਨਾਂ ਦੇ ਵੱਟ ਕੱਢਤੇ ਸਗੋਂ ਅਕਾਲੀਆਂ ਨੇ, ਤੇ ਉਧਰ ਬੈਂਸ ਭਰਾਵਾਂ ਨੇ 6 ਮਿੰਟਾਂ 'ਚ ਅਕਾਲੀਆਂ ਦੇ ਵੱਟ ਕੱਢੇ। ਚਰਨਜੀਤ ਸਿੰਘ ਨਹੀਂ ਤੇ ਬਿਲਕੁਲ ਜੀ, ਜਿੱਦਾਂ ਕਹੀਏ ਕਿ ਉੱਚੀ ਦੁਕਾਨ ਦਾ ਭਗਵਾਨ ਨਿਕਲਿਆ। ਜਦੋਂ ਇਹ ਬਣਿਆ ਸੀਗਾ ਤੇ ਜਦੋਂ ਇਹ ਜਿਹੜਾ ਇਜਲਾਸ ਸ਼ੁਰੂ ਹੋਣਾ ਸੀਗਾ, ਬੜੇ ਦਾਅਵੇ ਠੋਕਵੇਂ ਕੀਤੇ ਗਏ ਕਿ ਇਹ ਕਰਾਂਗੇ, ਉਹ ਕਰਾਂਗੇ, ਉਹ ਕਰਾਂਗੇ, ਇਹ ਕਰਾਂਗੇ। ਔਰ ਕਾਂਗਰਸ ਕੋਲ ਮੌਕਾ ਸੀ, ਇਸ ਵਾਰ ਮੌਕਾ ਸੀ, ਕਿਉਂਕਿ 9 ਸਾਲਾਂ ਦੇ ਵਿੱਚ ਕਾਂਗਰਸ ਨੇ ਉਹ ਭੂਮਿਕਾ ਨਹੀਂ ਨਿਭਾਈ ਜੋ ਇੱਕ ਸਟਰੋਂਗ ਤਾਕਤਵਰ ਵਿਰੋਧੀ ਧਿਰ ਨੂੰ ਨਿਭਾਉਣੀ ਚਾਹੀਦੀ ਹੈ। ਬਹੁਤ ਮੁੱਦੇ ਜਿਹੜੇ ਇਹਨਾਂ ਨੇ ਆਪਣੀ ਫੁੱਟ ਕਰਕੇ, ਆਪਣੀ ਨਕੰਮੇਪਨ ਕਰਕੇ ਜਿਹੜੇ ਹੱਥੋਂ ਗਵਾ ਦਿੱਤੇ। ਇਸ ਵਾਰ ਇਹਨਾਂ ਕੋਲ ਮੁੱਦਿਆਂ ਦਾ ਭੰਡਾਰ ਸੀ ਔਰ ਨਵਾਂ ਵਿਰੋਧੀ ਧਿਰ ਦਾ ਨੇਤਾ ਇਹਨਾਂ ਨੇ ਚੁਣਿਆ ਸੀਗਾ, ਨਵਾਂ ਹੀ ਇਹਨਾਂ ਦਾ ਪ੍ਰਧਾਨ ਬਣਿਆ ਸੀ। ਸੋ ਬਹੁਤ ਉਮੀਦ ਸੀ ਕਿ ਸਾਰੇ ਧੋਣੇ ਧੋ ਦੇਣਗੇ, ਪਰ ਅਫਸੋਸ ਕਿ ਸਾਰੀਆਂ ਉਮੀਦਾਂ ਧਰੀਆਂ ਦੀਆਂ ਧਰਾਈਆਂ ਰਹਿ ਗਈਆਂ। ਇਹ ਜਦੋਂ ਵੀ ਘੇਰਨ ਲੱਗਦੇ ਉਲਟਾ ਆਪ ਘਿਰ ਜਾਂਦੇ। ਹੁਣ ਕੱਲ ਜਦੋਂ ਅਸੈਂਬਲੀ ਦੇ ਵਿੱਚ ਪੰਜਾ ਪਿਆ ਸਰਦਾਰ ਸੁਖਬੀਰ ਸਿੰਘ ਬਾਦਲ ਨਾਲ, ਉਹ ਬੜੇ ਚਲਾਕ ਹੈ, ਸ਼ਾਤਰ ਖਿਡਾਰੀ ਹੈ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਸਪੁੱਤਰ ਹੈ, ਉਹਨਾਂ ਨੇ ਘੇਰ ਲਿਆ। ਉਹ ਕਹਿੰਦੇ ਕਿ ਇੱਕ ਵੀ ਕਾਰਜ ਜਿਹੜਾ ਵਿਕਾਸ ਕਾਰਜ ਆਪਣੀ ਜਿਹੜੀ ਤੁਹਾਡੀ ਸਰਕਾਰ ਸੀ, ਕੈਪਟਨ ਸਰਕਾਰ, ਉਹਦਾ ਇੱਕ ਵੀ ਵਿਕਾਸ ਕਾਰਜ ਗਿਣਾ ਦਿਓ। ਤਾਂ ਚਰਨਜੀਤ ਸਿੰਘ ਚੰਨੀ ਹੋਰੀ ਕਹਿੰਦੇ ਜੀ ਕੈਪਟਨ ਨੇ ਉਦੋਂ ਸੜਕਾਂ ਨੂੰ ਪੈਂਚਰ ਲਵਾਏ ਸੀ। ਦੱਸੋ ਇੱਕ ਕੰਮ ਹੋਇਆ? ਕਹਿੰਦੇ ਜੀ ਉਦੋਂ ਪੰਜਾਬ ਦੀਆਂ ਸੜਕਾਂ ਨੂੰ ਪੈਂਚਰ ਲਵਾਏ ਸੀ। ਉਹ ਕਹਿੰਦੇ ਨਹੀਂ ਜੀ ਵਿਕਾਸ ਕਾਰਜ ਦੱਸੋ ਸੜਕਾਂ ਨੂੰ। ਉੱਥੇ ਬੜਾ ਖਿੱਲੀ ਉੱਡੀ ਉਹਨਾਂ ਦੀ। ਉਹ ਕਹਿੰਦਾ ਜੀ ਮੈਂ ਕੋਈ ਗੱਲ ਨਹੀਂ, ਤੁਸੀਂ ਸੋਮਵਾਰ ਤੇ ਬਹਿਸ ਰੱਖ ਲਓ, ਮੈਂ ਸੋਮਵਾਰ ਡਾਟਾ ਲੈ ਕੇ ਆਵਾਂਗਾ। ਹੁਣ ਦੇਖੋ ਜੇ ਸਿਪਾਹੀ ਹੈ ਜਿਹੜਾ ਉਹ ਬਿਨਾਂ ਬੰਦੂਕ ਤੋਂ ਉੱਥੇ ਜੰਗ ਦੇ ਮੈਦਾਨ 'ਚ ਚਲਾ ਜਾਵੇ ਤੇ ਦੂਜਿਆਂ ਨੂੰ ਆਖੇ ਭਾਈ ਅੱਜ ਮੈਨੂੰ ਛੱਡ ਦਿਓ, ਮੈਂ ਘਰੋਂ ਹੁਣ ਸੋਮਵਾਰ ਬੰਦੂਕ ਲੈ ਕੇ ਆਵਾਂਗੇ ਤੇ ਫਿਰ ਆਪਾਂ ਲੜਾਈ ਕਰਾਂਗੇ। ਸੋ ਇਹੋ ਜੀ ਇਹਨਾਂ ਦੀ ਤਿਆਰੀ ਸੀਗੀ। ਦੂਜੇ ਪਾਸੇ ਬੈਂਸ ਬ੍ਰਦਰ ਦੇ ਵਿੱਚੋਂ ਜਿਹੜੇ ਸਿਮਰਜੀਤ ਸਿੰਘ ਬੈਂਸ ਆ, ਉਹ ਬਹੁਤ ਪ੍ਰਭਾਵਸ਼ਾਲੀ ਤਕਰੀਰ ਕਰਦੇ ਆ ਔਰ ਉਹ ਤਿਆਰੀ ਬੜੀ ਕਰਦੇ ਆ। ਅਫਸੋਸ ਇਹ ਹੈ ਕਿ ਉਹਨਾਂ ਨੂੰ ਟਾਈਮ ਨਹੀਂ ਦਿੱਤਾ ਜਾਂਦਾ ਔਰ ਉਹ ਟਾਈਮ ਲੈ ਫਿਰ ਵੀ ਜਾਂਦੇ ਆ, ਕਿਉਂਕਿ ਉਹਨਾਂ ਦਾ ਤਰੀਕਾ ਜਿਹੜਾ ਨਾਯਾਬ ਆ। ਉਹ ਜਾ ਕੇ ਪਖੱਲਾ ਮਾਰ ਕੇ ਸਪੀਕਰ ਦੇ ਮੂਹਰੇ ਬਹਿ ਜਾਂਦੇ ਕਿ ਮੈਂ ਤਾਂ ਆ ਬੈਠਾ, ਜਾਂ ਤਾਂ ਮੈਨੂੰ ਚੁੱਕ ਕੇ ਛੱਡਿਓ ਜਾਂ ਮੈਨੂੰ ਟਾਈਮ ਦਿਓ, ਤਾਂ ਲੈ ਜਾਂਦੇ। ਉਹਨਾਂ ਨੂੰ ਕੱਲ ਟਾਈਮ ਦੇ ਬੈਠੇ ਕਿਤੇ, ਤੇ ਫਿਰ ਜੋ ਉਹਨਾਂ ਨੇ ਤਸੱਲੀ ਕਰਵਾ ਕੇ ਦੱਸਦੇ ਆ ਕਿ ਉੱਥੇ ਉਹਨਾਂ ਨੇ ਜਦੋਂ ਗਿਣਾਇਆ ਕਿ ਫਲਾਣੀ ਥਾਂ ਤੇ ਮਾਫੀਆ, ਫਲਾਣੀ ਥਾਂ ਤੇ ਮਾਫੀਆ, ਇਹਦਾ ਮਾਫੀਆ, ਉਹਦਾ ਮਾਫੀਆ, ਤੇ ਵਿੱਚ ਜਦੋਂ ਉਹਨਾਂ ਨੇ ਡਰੱਗਸ ਦੇ ਮਾਮਲੇ 'ਚ ਸਰਦਾਰ ਬਿਕਰਮਜੀਤ ਸਿੰਘ ਮਜੀਠੀਆ ਦਾ ਨਾਂ ਘੜੀਸ ਲਿਆ ਤੇ ਵਲਟੋਆ ਸਾਹਿਬ ਤੇ ਜਿਹੜੇ ਸਾਹਿਬ ਸੀ ਫਿਰ ਉਹ ਪੈ ਨਿਕਲੇ। ਇੱਕ ਵਾਰੀ ਤੇ ਉੱਥੇ ਏਦਾਂ ਲੱਗਿਆ ਕਿ ਲੜਾਈ ਹੋ ਜਾਏਗੀ, ਪਰ ਸਪੀਕਰ ਨੇ 6 ਮਿੰਟ ਦੇ ਬਾਅਦ ਜਿਹੜਾ ਬੈਂਸ ਸਾਹਿਬ ਦਾ ਜਿਹੜਾ ਟਾਈਮ ਸੀ ਕੱਟ ਦਿੱਤਾ। ਨਹੀਂ ਤੇ ਉੱਥੇ ਪਤਾ ਨਹੀਂ ਹਾਲੇ ਕਿਹੜੀਆਂ ਖੇਤੋਂ ਜਿਹੜੀਆਂ ਸੀ ਉਧਰ ਜਾਣੀਆਂ ਸੀ। ਯਾਨੀ ਜੋ ਕੰਮ ਕਾਂਗਰਸ ਵਾਲੇ 10 ਦਿਨਾਂ 'ਚ ਨਹੀਂ ਕਰ ਸਕੇ, ਉਹ ਬੈਂਸ ਜਿਹੜਾ ਸੀਗਾ ਉਹ 6 ਮਿੰਟਾਂ ਦੇ ਵਿੱਚ ਮੇਲਾ ਲੁੱਟ ਕੇ ਲੈ ਗਿਆ। ਸਾਰੀ ਉਹਨੂੰ ਕਵਰੇਜ ਮਿਲੀ, ਸਾਰੀ ਵਾਹਵਾਹੀ ਮਿਲੀ ਉਹਨੂੰ ਕਿ ਵਾਕਿਆ ਵਨ ਮੈਨ ਆਰਮੀ ਹੈ ਬੰਦਾ, ਜਿਹਨੇ ਖੁੱਲ ਕੇ ਉੱਥੇ ਨਿਸ਼ਾਨੇ ਲਾਏ ਤੇ ਖੁੱਲ ਕੇ ਕਾਂਗਰਸ ਨੂੰ ਘੇਰ ਲਿਆ। ਦੂਜੇ ਪਾਸੇ ਜੇ ਚਰਨਜੀਤ ਸਿੰਘ ਚੰਨੀ ਦੀ ਗੱਲ ਕਰੀਏ, ਇਹਦੀ ਤਾਂ ਹਾਲਤ ਵਿਚਾਰੇ ਦੀ ਉਹ ਆ ਜਿਵੇਂ 1980 ਦੇ ਦਹਾਕੇ 'ਚ ਵੈਸਟ ਇੰਡੀਜ਼ ਦੇ ਬੌਲਰ ਹੁੰਦੇ ਸੀ ਤੇ ਉਹਨਾਂ ਦੇ ਮੂਹਰੇ ਜੇ ਉਹ ਹਾਲ ਕਿਰਨ ਮੋਹਰੇ ਹੋਰਾਂ ਦਾ ਹੁੰਦਾ ਸੀ, ਉਹ ਹਾਲ ਹੋਇਆ ਪਿਆ ਉਹਨਾਂ ਦਾ ਉੱਥੇ। ਜੀ ਬਿਲਕੁਲ ਜੀ, ਉਹ ਤਾਂ ਫਸਾਉਣ ਆਏ ਸੀ, ਆਪ ਹੀ ਫਸ ਕੇ ਬਹਿ ਗਏ। ਅਗਲੀ ਜਿਹੜੀ ਆਪਾਂ ਗੱਲ ਕਰੀਏ, ਰਾਹੁਲ ਗਾਂਧੀ ਬਿਆਸ ਡੇਰੇ 'ਚ 19 ਘੰਟੇ ਰੁਕੇ, ਇਹ ਚੀਜ਼ ਬਣੀ ਚਰਚਾ ਦਾ ਵਿਸ਼ਾ। ਸਾਰੇ ਪੰਜਾਬ ਦੇ ਵਿੱਚ ਹੁਣ ਇਹ ਵੀ ਚਰਚਾ ਹੋ ਰਹੀ ਹੈ ਜੀ। ਵੈਸੇ ਹੁਣ ਦੇਖੋ, ਜਦੋਂ ਸਾਰੇ ਗੇੜੇ ਕੱਢੀ ਜਾਂਦੇ ਆ, ਕੈਪਟਨ ਅਮਰਿੰਦਰ ਸਿੰਘ ਵੀ ਕੱਢ ਆਏ ਡੇਰਿਆਂ ਦਾ ਗੇੜਾ, ਸਰਦਾਰ ਬਿਕਰਮਜੀਤ ਸਿੰਘ ਮਜੀਠੀਆ ਵੀ ਕੱਢ ਆਏ, ਸ੍ਰੀ ਅਰਵਿੰਦ ਕੇਜਰੀਵਾਲ ਵੀ ਕੱਢ ਆਏ, ਸਾਰੇ ਹੀ ਕੱਢ ਆਏ, ਤਾਂ ਫਿਰ ਰਾਹੁਲ ਗਾਂਧੀ ਨੇ ਵੀ ਕੋਈ ਜੁਗਾੜਬੰਦੀ ਕਰਨੀ ਸੀਗੀ। ਉਹ ਕੱਲ ਇੱਥੋਂ ਜਿਹੜਾ ਅੰਮ੍ਰਿਤਸਰ ਦੇ ਵਿੱਚ ਹੋਇਆ ਇਹਨਾਂ ਦਾ ਡਾਕੂਮੈਂਟਰੀ ਰਿਲੀਜ਼ ਸਮਾਗਮ, ਜਿਹੜਾ ਉਸ ਤੋਂ ਬਾਅਦ ਉਹ ਸਿੱਧੇ ਹੀ ਬਿਆਸ ਜਿਹੜਾ ਉੱਥੋਂ 25-26 ਕਿਲੋਮੀਟਰ ਆ ਉੱਥੇ ਚਲੇ ਗਏ ਤੇ ਦੱਸਦੇ ਆ ਕਿ ਰਾਤ ਵੀ ਉਹਨਾਂ ਨੇ ਉੱਥੇ ਬਿਤਾਈ ਤੇ ਅੱਜ ਦੁਪਹਿਰੇ 1-1:30 ਵਜੇ ਨਿਕਲੇ, ਯਾਨੀ 19-20 ਘੰਟੇ ਉੱਥੇ ਹੀ ਰਹੇ ਆ। ਹੁਣ ਇਹ ਕਿਆਸ ਅਰਾਈਆਂ ਨੇ, ਕਿਉਂਕਿ ਡੇਰੇ ਦੇ ਵਿੱਚ ਤੁਹਾਨੂੰ ਪਤਾ ਕਿ ਨਾ ਮੀਡੀਆ ਜਾ ਸਕਦਾ, ਨਾ ਕੋਈ ਹੋਰ ਆਸੇ-ਪਾਸੇ ਵਾਲਾ ਬੰਦਾ, ਪਰ ਜੋ ਇਹ ਲੰਮੀ ਇੰਨੀ ਮੁਲਾਕਾਤ ਚੱਲੀ ਹੈ, ਜੋ ਉੱਥੇ ਇੰਨਾ ਚਿਰ ਰਹਿਣਾ ਰਾਹੁਲ ਗਾਂਧੀ ਦਾ, ਉਹ ਦੇਖੀਏ ਤੇ ਸਿਆਸੀ ਨੁਕਤੇ ਨਿਗਾਹ ਤੋਂ ਜਿਹੜਾ ਆ ਉਹ ਏਦਾਂ ਲੱਗਦਾ ਕਿ ਜਿਵੇਂ ਕੋਈ ਲੰਮੀ ਵਿਚਾਰ ਹੋਈ ਹੋਵੇ, ਲੰਮੀ ਵਿਚਾਰ ਚਰਚਾ ਹੋਈ ਹੋਵੇ ਔਰ ਅਗਾਂਹ ਵਾਸਤੇ ਕੋਈ ਸ਼ਾਇਦ ਰਲ ਮਿਲ ਕੇ ਸਕੀਮ
ਜਿਹੜੀ ਹੈ ਉਹ ਬਣਾਈ ਗਈ ਹੋਵੇ। ਕੈਪਟਨ ਅਮਰਿੰਦਰ ਸਿੰਘ ਵੀ ਕੁਝ ਦਿਨ ਪਹਿਲਾਂ ਜਾ ਕੇ ਆਇਆ ਇਸ ਡੇਰੇ ਦੇ ਵਿੱਚ, ਤਾਂ ਮੈਨੂੰ ਲੱਗਦਾ ਕਿ ਉਹ ਕੈਪਟਨ ਅਮਰਿੰਦਰ ਸਿੰਘ ਹੀ ਇਹ ਮਿਲਣੀ ਦੀ ਗੋਟੀ ਫਿੱਟ ਕਰਕੇ ਆ, ਤੇ ਉਹ ਮਿਲਣੀ ਜਿਹੜੀ ਹੋਈ ਆ, ਹੁਣ ਮਿਲਣੀ ਦੇ ਵਿੱਚ ਕਿਹੜੀ ਦਾਲ ਪੱਕੀ ਹੈ, ਕਿਹੜੀ ਖਿਚੜੀ ਰਿੱਧੀ ਹੈ, ਇਹਨਾਂ ਨੇ ਉਹ ਤੇ ਸਮਾਂ ਦੱਸੇਗਾ। ਪਰ ਇਹ ਵੀ ਕਿਹਾ ਜਾਂਦਾ ਕਿ ਜਿਹੜਾ ਉੱਥੋਂ ਦਾ ਡੇਰੇ ਦਾ ਗੱਦੀ ਨਸ਼ੀਨ ਆ ਗੁਰਿੰਦਰ ਸਿੰਘ ਢਿੱਲੋਂ, ਉਹ ਬਿਕਰਮਜੀਤ ਸਿੰਘ ਮਜੀਠੀਆ ਦਾ ਵੀ ਬੜਾ ਨੇੜਲਾ। ਹੁਣ ਇਹ ਚੀਜ਼ ਜਿਹੜੀ ਹੈ, ਕਿਉਂਕਿ ਉਸ ਡੇਰੇ ਦਾ ਪੂਰੇ ਪੰਜਾਬ ਦੇ ਵਿੱਚ ਪ੍ਰਭਾਵ ਹੈ, ਇਸ ਗੱਲ ਤੋਂ ਕੋਈ ਮੁਨਕਰ ਨਹੀਂ ਹੋ ਸਕਦਾ, ਨਾ ਸਿਆਸੀ ਮਾਹਰ ਨਾ ਕੋਈ ਹੋਰ ਬੁੱਧੀਜੀਵ, ਕਿ ਇਸ ਡੇਰੇ ਦਾ ਪ੍ਰਭਾਵ ਬਹੁਤ ਵੱਡਾ ਹੈ ਪੰਜਾਬ ਦੇ ਵਿੱਚ। ਇੱਕ ਪਾਸੇ ਹੁਣ ਮਜੀਠੀਆ ਸਾਹਿਬ ਵੀ ਉੱਥੇ ਜਾਂਦੇ ਆਉਂਦੇ ਰਹਿੰਦੇ ਆ, ਇਹਨਾਂ ਦੇ ਨਾਲ ਹੈ ਨਜ਼ਦੀਕੀ ਦੀ ਰਿਸ਼ਤੇਦਾਰੀ, ਤਾਂ ਦੂਜੇ ਪਾਸੇ ਕਾਂਗਰਸ ਵੱਲੋਂ ਜਿਹੜਾ ਉਸ ਡੇਰੇ ਦਾ ਘੇਰਾ ਕੱਤਣਾ ਇਹ ਕਿਤੇ ਨਾ ਕਿਤੇ ਇਸ਼ਾਰਾ ਕਰਦਾ ਕਿ ਇੱਕ ਕਸ਼ਮਕਸ਼ ਚੱਲਦੀ ਪਈ ਹੈ ਕਿ ਉਸ ਡੇਰੇ ਨੂੰ ਰਾਜ਼ੀ ਕਰ ਲਈਏ ਕਿਵੇਂ ਨਾ ਕਿਵੇਂ। ਹੁਣ ਕਿਹੜੀ ਧਿਰ ਰਾਜ਼ੀ ਕਰਦੀ ਹੈ ਉਹ ਸਮਾਂ ਦੱਸੇਗਾ। ਜੀ ਇਹ ਤਾਂ ਆਉਣ ਵਾਲਾ ਸਮਾਂ ਹੀ ਬਾਕੀ ਦੱਸੂਗਾ। ਅਗਲੀ ਜਿਹੜੀ ਗੱਲ ਕਰੀਏ ਵੀ ਪੁਲਿਸ ਨੂੰ ਨਸ਼ੀਲਾ ਜੂਸ ਪਿਆ ਕੇ ਕੈਦੀ ਜਿਹੜੇ ਆ ਸ਼ੂ ਮੰਤਰ ਹੋਏ, ਕਿਤੇ ਇਹ ਤਾਂ ਨਹੀਂ ਸੀ ਕਿਹਾ ਕੈਦੀਆਂ ਨੇ ਵੀ ਫ੍ਰੀ 'ਚ ਪਿਆਉਂਦੇ ਆ ਤੁਹਾਨੂੰ ਜੂਸ? ਏਦਾਂ ਹੀ ਹੁੰਦਾ ਜੀ। ਪੰਜਾਬ ਦੇ ਵਿੱਚ ਜੇ ਤੁਸੀਂ ਆਹ 2 ਸਾਲਾਂ ਦੇ ਵਿੱਚ ਵੇਖੋਗੇ ਨਾ, ਹਰੇਕ ਹਫ਼ਤੇ 10 ਦਿਨ ਤੋਂ ਏਦਾਂ ਦੀ ਘਟਨਾ ਵਾਪਰੀ ਹੈ। ਤੁਸੀਂ ਕ੍ਰਾਈਮ ਡਾਟਾ ਚੈੱਕ ਕਰ ਲਓ ਤਾਂ ਜਰਾਇਮ, ਜਦੋਂ ਤੁਸੀਂ ਜਰਾਇਮ ਦੀਆਂ ਰਿਪੋਰਟਾਂ ਵੇਖੋਗੇ, ਜਰਾਇਮ ਦੀਆਂ ਖਬਰਾਂ ਵੇਖੋਗੇ, ਤੁਹਾਨੂੰ ਹਰੇਕ ਹਫ਼ਤੇ 10 ਦਿਨਾਂ ਬਾਅਦ ਏਦਾਂ ਦੀ ਜਿਹੜੀ ਹੈ ਉਹ ਘਟਨਾ ਮਿਲ ਜਾਏਗੀ। ਚਾਹੇ ਉਹ ਸੁੱਖਾ ਕਾਲਵਾਂ ਦੀ ਹੋਵੇ, ਉਹ ਵੀ ਕਸਟਡੀ 'ਚ ਮਾਰਿਆ ਗਿਆ। ਫਿਰ ਲਾਰੈਂਸ ਬਿਸ਼ਨੋਈ ਭੱਜਾ ਬਨੂੜ ਦੇ ਕੋਲੋਂ, ਉਹ ਵੀ ਢਾਬੇ ਤੋਂ ਇਹਨਾਂ ਨੂੰ ਖਾਣਾ ਖਵਾਉਂਦਾ। ਫਿਰ ਜਗਰਾਓਂ ਦੇ ਢਾਬੇ ਤੇ ਭਲਵਾਨ ਦਾ ਢਾਬਾ ਜਿਹੜਾ, ਉੱਥੋਂ ਨਜ਼ਦੀਕਿਓਂ 2 ਕੈਦੀ ਭੱਜੇ। ਫਿਰ ਦਵਿੰਦਰ ਬੰਬੀਆ ਜਿਹਨੇ ਕੁਝ ਦਿਨ ਪਹਿਲਾਂ ਰਵੀ ਖਵਾਜ ਕੇ ਸਰਪੰਚ ਮਾਰਿਆ, ਇਹ ਕੋਟਕਪੂਰਿਓਂ ਭੱਜਿਆ ਹੱਥਕੜੀ ਲੈ ਕੇ, ਉਹਨਾਂ ਨੂੰ ਧੱਕੇ ਮਾਰ ਕੇ ਪੁਲਿਸ ਵਾਲਿਆਂ ਨੂੰ। ਯਾਨੀ ਇੱਕ ਲੰਮੀ ਫਹਿਰਿਸਤ ਹੈ ਕਿ 2 ਸਾਲਾਂ ਦੇ ਵਿੱਚ ਅਨੇਕਾਂ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰੀਆਂ। ਕੁਝ ਦਿਨ ਪਹਿਲਾਂ ਪਟਿਆਲੇ ਕੈਂਥਲ ਲੈ ਕੇ ਗਏ ਇਹ ਮੁਲਜ਼ਮ ਨੂੰ, ਤਾਂ ਉਹਨੇ ਉੱਥੇ ਹੀ ਆਪਣੇ ਦੋਸਤ ਬੁਲਾ ਲਏ ਤੇ ਉੱਥੇ ਹੀ ਰਹਿ, ਇਹ ਖਾਲੀ ਹੱਥ ਮੋੜਾ, ਉਹਨੂੰ ਤਾਂ ਲੈ ਕੇ ਨਹੀਂ ਆਏ। ਜਿਹੜੀ ਖਾਲੀ ਹੱਥ ਕੜੀ ਲੈ ਕੇ ਆਏ ਸੀ ਉਹ ਚੁੱਕ ਕੇ ਪੰਜਾਬ ਪੁਲਿਸ ਨੇ ਉਹਨਾਂ ਨੂੰ ਲਾ ਕੇ ਤੇ ਅੰਦਰ ਕਰ ਦਿੱਤਾ। ਪਰ ਅੱਜ ਵਾਲੀ ਜਿਹੜੀ ਘਟਨਾ ਇਹ ਜਗੋ ਤੇਰਵੀਂ ਹੈ ਕਿ ਉਹ ਪੁਲਿਸ ਵਾਲੇ, ਜਿਹੜੇ ਪੁਲਿਸ ਵਾਲਿਆਂ ਦੇ ਜਿੰਨੇ ਇਹਦੇ ਖਤਰਨਾਕ ਗੈਂਗਸਟਰ ਜਿਹੜੇ ਸੀ, ਉਹਨਾਂ ਦੀ ਸੁਰੱਖਿਆ ਦਿੱਤੀ ਗਈ ਸੀਗੀ। ਉਹ ਜਿਹੜੇ ਪੁਲਿਸੀਏ ਸੀ 4, ਉਹਨਾਂ ਨੂੰ ਆਪ ਗਰਨੇ ਵਾਂਗੂ ਲੱਦ ਕੇ ਲੈ ਕੇ ਗਏ ਜਿਪਸੀਆਂ ਦੇ ਵਿੱਚ। ਉਹ ਬੇਹੋਸ਼ ਹੋਏ ਪਏ ਸੀ ਜਦੋਂ ਉਹਨਾਂ ਨੂੰ ਚੁੱਕਿਆ ਜਾ ਕੇ, ਉਹ ਏਦਾਂ ਟੁੰਨ ਹੋਏ ਪਏ ਸੀ ਜਿੱਦਾਂ ਬਹੁਤ ਕਿਸੇ ਪੇਂਡੂ ਵਿਆਹ ਦੇ ਵਿੱਚ ਕੋਈ ਸ਼ਰਾਬੀ ਰਜਿਆ ਹੋਵੇ। ਉਹਨਾਂ ਨੂੰ ਗਰਨੇ ਵਾਂਗੂ ਪਾ ਕੇ ਲੈ ਕੇ ਗਏ। ਉਹਨਾਂ ਨੂੰ ਜਾ ਕੇ ਹਸਪਤਾਲ 'ਚ ਦਾਖਲ ਕਰਾਇਆ। ਹੁਣ ਦੇਖੋ ਉਹਨਾਂ ਦੇ ਨਾਲ ਕੀ ਬਣਦਾ। ਪਰ ਇਹ ਵਾਕਿਆ ਹੀ ਇਸ ਤਰ੍ਹਾਂ ਹੋਇਆ ਕਿ ਕਪੂਰਥਲਾ ਤੋਂ ਇਹ ਅੰਮ੍ਰਿਤਸਰ ਪੇਸ਼ੀ ਭੁਗਤਾਉਣ ਲਿਆਏ ਸੀ 2 ਗੈਂਗਸਟਰਾਂ ਦੀ। ਹੁਣ ਗੈਂਗਸਟਰ ਦੇਖੋ ਕਿਤੇ ਉਹਨਾਂ ਤੇ ਸੰਗੀਨ ਦੋਸ਼ ਆ, ਕਤਲਾਂ ਦੇ ਆ, ਅਗਵਾ ਦੇ, ਇਸ ਤਰ੍ਹਾਂ ਦੇ ਤਕੜੇ ਦੋਸ਼ ਆ। ਤੇ ਉਹਨਾਂ ਦੇ ਨਾਲ 4 ਪੁਲਿਸ ਵਾਲੇ ਆ, ਔਰ ਉਹ ਵੀ ਪੈਦਲ ਭੇਜਿਆ ਜਾ ਰਿਹਾ। ਕੋਈ ਗੱਡੀ ਨਹੀਂ ਹੈ ਪੁਲਿਸ ਦੀ, ਕੋਈ ਉਹਨਾਂ ਕੋਲ ਹਥਿਆਰ ਨਹੀਂ ਹੈ, ਕੋਈ ਖਾਸ ਕੋਈ ਵੱਖਰਾ ਕੋਈ ਜ਼ਿੰਮੇਵਾਰ ਅਫਸਰ ਨਹੀਂ ਹੈ, 4 ਛੋਟੇ ਦਰਜੇ ਦੇ ਪੁਲਿਸ ਕਰਮਚਾਰੀ ਹੈ। ਤੇ ਉਹ ਜਦੋਂ ਪੇਸ਼ੀ ਭੁਗਤਣ ਆਏ, ਉੱਥੇ ਉਹਨਾਂ ਨੇ ਕਿਹਾ ਕਿ ਜੇਲ੍ਹ ਕੰਪਲੈਕਸ ਦੇ ਵਿੱਚ ਢਾਬਾ ਆਓ, ਤੁਹਾਨੂੰ ਜਲ ਪਾਣੀ ਵੀ ਛਕਾ ਦਈਏ। ਤੁਹਾਨੂੰ ਪਤਾ ਕਿ ਇਹ ਥਾਣਿਆਂ ਦੇ ਵਿੱਚ ਤਾਂ ਲੱਸੀ ਪਾਣੀ ਬਣਦਾ ਹੁੰਦਾ। ਜਿਹੜੇ ਇਹ ਪੇਸ਼ੀ ਭੁਗਤਾਉਣ ਲਿਆਉਂਦੇ, ਇਹ ਆਉਂਦੇ ਆ ਪੁਲਿਸ ਲਾਈਨ 'ਚੋਂ। ਉੱਥੇ ਪੁਲਿਸ ਲਾਈਨ 'ਚ ਇਹਨਾਂ ਨੂੰ ਸੋਕਾ ਪਿਆ ਹੁੰਦਾ। ਇਹ ਸੋਕੇ ਦੇ ਮਾਰੇ ਕਹਿੰਦੇ ਕਿ ਚਲੋ ਅੱਜ ਸੌਣ ਵਰਿਆ, ਕਿਉਂ ਨਾ ਨਹਾ ਲਈਏ। ਫਿਰ ਇਹ ਵੀ ਰਾਜੀ ਹੋ ਜਾਂਦੇ ਤੇ ਇਹ ਵੀ ਰਾਜੀ ਹੋ ਗਏ ਕਿ ਚਲੋ ਆ ਜਾਓ ਠੰਡਾ ਤੱਤਾ ਪੀ ਲੈਂਦੇ। ਤੇ ਉਹਨਾਂ ਨੇ ਉੱਥੇ ਆਪਦੀ ਸੈਟਿੰਗ ਕੀਤੀ ਹੋਈ ਸੀ। ਉਹਨਾਂ ਨੇ ਕੋਈ ਚੀਜ਼ ਇਹਨਾਂ ਨੂੰ ਮਿਲਾ ਕੇ ਦੇ ਦਿੱਤੀ। ਇਹ ਤੇ ਉੱਥੇ ਹੀ ਬਸ ਜਾ ਪਏ ਪਾਂਡਾਂਗੂ। ਬਾਅਦ ਦੇ ਵਿੱਚ ਉਹ ਜਿਹੜੇ 2 ਸੀਗੇ ਵਿਨੋਦ ਕੁਮਾਰ ਤੇ ਗੁਰਪ੍ਰੀਤ ਸਿੰਘ ਗੈਂਗਸਟਰ ਉੱਥੋਂ ਭੱਜ ਨਿਕਲੇ। ਇੱਕ ਨੂੰ ਤਾਂ ਫੜ ਲਿਆ ਕਿਉਂਕਿ ਰੌਲਾ ਪੈ ਗਿਆ, ਇੱਕ ਨੂੰ ਫੜ ਲਿਆ, ਦੂਜਾ ਨਿਕਲ ਗਿਆ। ਪਰ ਇੱਕ ਵਾਰੀ ਫਿਰ ਮੁਖਤ ਦੇ ਜਲੂਸ ਨੇ ਪੰਜਾਬ ਪੁਲਿਸ ਦਾ ਜਲੂਸ ਕਢਾਤਾ ਜੀ। ਪਰ ਲੱਗਦਾ ਸਮਝ ਜਿਹੜੀ ਇਹਨਾਂ ਨੂੰ ਘੱਟ ਹੀ ਆਉਂਦੀ ਹੈ ਵੀ ਹੋਈ ਕੀ ਜਾਂਦਾ ਹੈ ਉਹਨਾਂ ਦੇ ਨਾਲ। ਕੇਂਦਰੀ ਮੰਤਰੀ ਦੀ ਧਮਕੀ, ਜੇ 15 ਦਿਨਾਂ 'ਚ ਕੇਸ ਵਾਪਸ ਨਾ ਲਏ ਤਾਂ ਦੂਜੀ ਹੋਲੀ ਖੇਡੀ ਜਾਊਗੀ। ਇਸ ਮੰਤਰੀ ਦਾ ਨਾਂ ਹੈ ਰਾਮ ਸ਼ੰਕਰ ਕਠੇਰੀਆ। ਇਹਨੂੰ ਕਠੇਰੀਆ ਨਹੀਂ ਕਹਿਣਾ ਚਾਹੀਦਾ, ਇਹਨੂੰ ਕਟਾਰੀਆ ਕਹਿਣਾ ਚਾਹੀਦਾ। ਜਦੋਂ ਵੀ ਫੇਰਦਾ ਭਾਈਚਾਰੇ ਦੇ ਵਿੱਚ ਕਟਾਰ ਹੀ ਫੇਰਦਾ। ਇਹਦਾ ਨਾਂ ਕਠੇਰੀਏ ਤੋਂ ਕੱਟ ਕੇ ਕਟਾਰੀਆ ਰੱਖ ਦੇਣਾ ਚਾਹੀਦਾ। ਇਹ ਬੰਦਾ ਹੈ ਜਿਹੜਾ ਕਠੇਰੀਆ, ਉਸ
ਉਸ ਪਾਸੇ ਨੂੰ ਤੁਰਿਆ ਹੋਇਆ ਜਿਸ ਪਾਸੇ ਸਿਰਫ ਤੇ ਸਿਰਫ ਅੱਗ ਹੀ ਹੈ। ਇਹਨੇ ਅਸਲ ਦੇ ਵਿੱਚ ਇਹ ਹੋਇਆ ਕਿ ਆਗਰੇ ਦੇ ਵਿੱਚ ਇੱਕ ਕਤਲ ਸੀਗਾ ਹਿੰਦੂ ਪ੍ਰੀਸ਼ਦ ਦੇ ਕਾਰਕੁਨ ਦਾ ਕਤਲ ਹੋ ਗਿਆ, ਤੇ ਉਸ ਤੋਂ ਬਾਅਦ ਜਿਹੜਾ ਇਹਨਾਂ ਨੇ ਦੰਗਾ ਫਸਾਦ ਕੀਤਾ ਉਹਦੇ ਵਿੱਚ ਇਹਨਾਂ ਦੇ ਕੁਝ ਜਿਹੜੇ ਕਾਰਕੁਨ ਸੀ ਉਹਨਾਂ ਤੇ ਕੇਸ ਦਰਜ ਕੀਤੇ ਗਏ ਸਨ। ਉਹਨਾਂ ਕੇਸਾਂ ਨੂੰ ਲੈ ਕੇ ਇਹਨੇ ਚੇਤਾਵਨੀ ਦਿੱਤੀ ਹੈ। ਇਹਨੇ ਜਦੋਂ ਉਹ ਕਤਲ ਹੋਇਆ ਸੀ ਉਦੋਂ ਵੀ ਜਾ ਕੇ ਉੱਥੇ ਭੜਕਾਇਆ ਸੀ ਜਨਤਾ ਨੂੰ, ਜਿਸ ਤੋਂ ਬਾਅਦ ਦੰਗੇ ਹੋਏ। ਅਸਲ ਦੇ ਵਿੱਚ ਜਿਹੜਾ ਮਾਰਿਆ ਗਿਆ ਸੀ ਇਹਨਾਂ ਦਾ ਕਾਰਕੁਨ ਮਨੋਜ, ਹੁਣ ਮਾਰਿਆ ਤਾਂ ਇਸ ਕਰਕੇ ਗਿਆ ਸੀ ਕਿ ਉਹ ਮੁੰਡਾ ਸੀ ਮੁਸਲਮਾਨਾਂ ਦਾ ਸਲਮਾਨ, ਉਹਦੇ ਘਰੇ ਜਾ ਕੇ ਉਹਨੂੰ 2 ਵਾਰੀ ਕੁੱਟ ਕੇ ਆਏ ਸੀ ਤੇ ਅੱਕ ਕੇ ਉਹਨੂੰ ਮਾਰ ਦਿੱਤਾ। ਉਸ ਤੋਂ ਬਾਅਦ ਇਹਨਾਂ ਨੇ ਹਿੰਦੂ ਮੁਸਲਮਾਨ ਦਾ ਉੱਥੇ ਮੁੱਦਾ ਖੜਾ ਕਰ ਦਿੱਤਾ ਔਰ ਉੱਥੇ ਦੰਗਾ ਹੋ ਗਿਆ। ਦੰਗੇ ਤੋਂ ਬਾਅਦ ਯੂਪੀ ਦੀ ਜਿਹੜੀ ਸਰਕਾਰ ਸੀ ਉਹਨੇ ਕੁਛ ਕਾਰਕੁਨਾਂ ਤੇ ਇਹਨਾਂ ਦੇ ਤੇ ਪਰਚਾ ਦਰਜ ਕਰ ਦਿੱਤਾ। ਹੁਣ ਉਸ ਪਰਚੇ ਨੂੰ ਰੱਦ ਕਰਵਾਉਣ ਲਈ, ਹਾਲਾਂਕਿ ਬਾਅਦ ਦੇ ਵਿੱਚ ਕੀ ਹੋਇਆ, ਜਿਹੜੀ ਉਹ ਪਹਿਲੀ ਘਟਨਾ ਵਾਪਰੀ ਆਗਰੇ ਵਾਲੀ, ਤਾਂ ਸੰਸਦ ਦੇ ਵਿੱਚ ਮਾਮਲਾ ਉੱਠਿਆ ਤੇ ਸੰਸਦ ਦੇ ਵਿੱਚ ਰਾਜਨਾਥ ਸਿੰਘ ਨੇ ਇਹਨੂੰ ਕਲੀਨ ਚਿੱਟ ਦੇ ਦਿੱਤੀ ਆਪਦੇ ਮੰਤਰੀ ਨੂੰ। ਹੁਣ ਉਹ ਮੰਤਰੀ ਨੂੰ ਕਲੀਨ ਚਿੱਟ ਮਿਲ ਗਈ ਉੱਥੋਂ ਸੰਸਦ ਦੇ ਵਿੱਚ, ਉਹਦਾ ਹੌਸਲਾ ਫੇਰ ਵੱਧ ਗਿਆ। ਉਹਨੇ ਅੱਜ ਫੇਰ ਆਖ ਦਿੱਤਾ, ਉਹਨੇ ਕਿਹਾ ਜੇ 15 ਦਿਨਾਂ ਚ ਸਾਡੇ ਬੰਦੇ ਨਾ ਤੁਸੀਂ ਛੱਡੇ ਤਾਂ ਫਿਰ ਅਸੀਂ ਦੂਜੀ ਹੋਲੀ ਖੇਡਾਂਗੇ। ਹੁਣ ਦੂਜੀ ਹੋਲੀ ਕਿਹੜੀ ਹੈ? ਇਹ ਭਾਜਪਾ ਵਾਲੇ ਹੁਣ ਕਹੀ ਤਾਂ ਜਾਂਦੇ ਜੀ ਅਸੀਂ ਚੋਣਾਂ ਜਿੱਤ ਕੇ ਉਹ ਹੋਲੀ ਖੇਡਣੀ ਸੀ, ਉਹ ਕਹਿੰਦੇ ਆ ਅਸੀਂ ਦੀਵਾਲੀ ਵਾਲੀ ਹੋਲੀ ਖੇਡਣੀ ਸੀ, ਪਰ ਹੋਲੀ ਇੱਥੇ ਇੱਕ ਹੀ ਹੈ ਜਿਹੜੀ ਰੰਗਾਂ ਵਾਲੀ ਹੋਲੀ ਹੈ, ਤੇ ਦੂਜੀ ਹੋਲੀ ਵੀ ਇੱਕ ਹੈ ਜਿਹੜੀ ਖੂਨ ਵਾਲੀ ਹੋਲੀ ਹੈ। ਉਹ ਕਿਸੇ ਹੋਲੀ ਕਦੇ ਸੁਣੀ ਨਹੀਂ ਕਿ ਦੀਵਾਲੀ ਤੇ ਇਹ ਜਿਹੜੀ ਹੋਲੀ ਖੇਡਦੇ ਉਹ ਤਾਂ ਹਾਲੇ ਤੱਕ ਬਣੀ ਨਹੀਂ ਸੁਣੀ। ਪਰ ਇਹ ਕਠੇਰੀਆ ਜਾਂ ਯੋਗੀ ਆਦਿੱਤਿਆਨਾਥ ਹੈ ਜਾਂ ਸਾਧਵੀ ਪ੍ਰਾਚੀ ਹੈ ਜਾਂ ਇੱਕ ਦੋ ਹੋਰ ਆ, ਜਿਹੜੇ ਇਹ ਲੋਕ ਭਾਈਚਾਰੇ ਲਈ ਖਤਰਾ ਬਣਦੇ ਪਏ ਆ, ਇਹਨਾਂ ਨੂੰ ਰੋਕਿਆ ਨਹੀਂ ਜਾ ਰਿਹਾ, ਇਹਨਾਂ ਨੂੰ ਟੋਕਿਆ ਨਹੀਂ ਜਾ ਰਿਹਾ। ਖਾਸ ਤੌਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਉਹ ਏਦਾਂ ਲੱਗਦਾ ਜਿਵੇਂ ਚੁੱਪ ਹੀ ਕਰ ਗਿਆ ਹੋਵੇ, ਮੌਨ ਹੀ ਧਾਰ ਗਿਆ ਹੋਵੇ ਤੇ ਵਸੋਂ ਹੀ ਗੱਲ ਬਾਹਰ ਹੋਵੇ। ਪਰ ਇਹ ਨਹੀਂ ਉਹ ਸੋਚਦੇ ਪ੍ਰਧਾਨ ਮੰਤਰੀ ਸਾਹਿਬ ਕਿ ਉਹਨਾਂ ਦੀ ਚੁੱਪੀ ਜਿਹੜੀ ਹੈ ਉਹ ਇਸ ਗੱਲ ਤੇ ਮੋਹਰ ਲਾਉਂਦੀ ਹੈ ਕਿ ਸ਼ਾਇਦ ਪ੍ਰਧਾਨ ਮੰਤਰੀ ਵੀ ਇਸ ਚੀਜ਼ ਤੇ ਰਾਜੀ ਨੇ ਕਿ ਨਹੀਂ ਚਲੋ ਗਿਆ। ਜੀ ਜੀ ਬਿਲਕੁਲ। ਅਗਲੀ ਜਿਹੜੀ ਆਪਾਂ ਗੱਲ ਕਰੀਏ, ਬਟਾਲਾ ਛੇੜਛਾੜ ਕਾਂਡ ਦੇ ਵਿੱਚ ਲੜਕੀ ਦੇ ਪਿਤਾ ਤੇ ਵੀ ਦਰਜ ਹੋ ਗਿਆ ਕਤਲ ਦਾ ਕੇਸ। ਇਹ ਕਾਫੀ ਗੰਭੀਰ ਮਸਲਾ ਹੈ ਜੀ। ਇਹ ਕੱਲ ਖਬਰ ਆਈ ਸੀ ਕਿ 2 ਮੁੰਡੇ ਜਿਹੜੇ ਛੇੜਛਾੜ ਕਰਦੇ ਹੋਏ ਲੜਕੀ ਦੇ ਘਰ ਤੱਕ ਪਹੁੰਚ ਜਾਂਦੇ ਆ, ਉਹ ਤੋਂ ਪਿਤਾ ਆ ਜਾਂਦਾ। ਪਿਤਾ ਆਉਣ ਤੋਂ ਬਾਅਦ ਜਿਹੜੇ ਉਹ ਮੁੰਡੇ ਸੀਗੇ ਉਹ ਗੋਲੀ ਮਾਰ ਦਿੰਦੇ ਆ। 3 ਗੋਲੀਆਂ ਲੱਗੀਆਂ ਲੜਕੀ ਦੇ ਪਿਤਾ ਨੂੰ। ਉਸ ਤੋਂ ਬਾਅਦ ਜਿਹੜੀ ਭੀੜ ਹੈ ਉਹ ਪਿੰਡ ਆ, ਕਿਉਂਕਿ ਦੋਵੇਂ ਨੌਜਵਾਨ ਸੀਗੇ ਜਿਹੜੇ ਇਹ ਬਾਹਰਲੇ ਪਿੰਡ ਦੇ ਸੀ, ਤਾਂ ਉਹ ਪਿੰਡ ਹੈ ਜਾਂ ਭੀੜ ਹੈ ਜਾਂ ਉਹਨਾਂ ਦਾ ਕੋਈ ਸ਼ਰੀਕਾ ਕਬੀਲਾ, ਉਹ ਇਕੱਠੇ ਹੋ ਕੇ ਉਹਨਾਂ ਦੀ ਕੁੱਟਮਾਰ ਕਰਦੇ। ਉਹਦੇ ਚੋਂ ਇੱਕ ਮੁੰਡਾ ਜਿਹੜਾ ਉਹ ਮਰ ਜਾਂਦਾ ਤੇ ਉਹਦਾ ਜਿਹੜਾ ਪਿਤਾ ਹੈ ਉਹਦੇ ਬਿਆਨਾਂ ਤੇ ਹੁਣ ਪੁਲਿਸ ਹੈ ਜਿਹੜੀ ਉਹ ਲੜਕੀ ਦੇ ਪਿਤਾ ਤੇ 2 ਜਣੇ ਹੋਰ ਤੇ ਉਹ ਕੇਸ ਦਰਜ ਕਰ ਦਿੰਦੀ ਹੈ। ਹੁਣ ਸੋਚਣ ਵਾਲੀ ਗੱਲ ਹੈ, ਵੈਸੇ ਚਲੋ ਕੋਈ ਵੀ ਮਰਿਆ, ਭਾਵੇਂ ਨੇ ਗੋਲੀ ਮਾਰੀ ਭਾਵੇਂ ਨੇ ਛੇੜਛਾੜ ਕੀਤੀ, ਉਹਦੀ ਸਜ਼ਾ ਉਹਨੂੰ ਅਦਾਲਤ ਨੇ ਦੇਣੀ ਸੀ। ਭੀੜ ਨੂੰ ਵੈਸੇ ਕੋਈ ਹੱਕ ਨਹੀਂ ਬਣਦਾ, ਮਰਿਆ ਉਹ ਬਹੁਤ ਮਾੜੀ ਗੱਲ ਹੈ, ਉਹਦੀ ਮੌਤ ਤੇ ਅਫਸੋਸ ਵੀ ਹੈ, ਪਰ ਮਾਰਿਆ ਉਹਨੂੰ ਭੀੜ ਨੇ। ਤੇ ਪੁਲਿਸ ਇੱਥੇ ਕੀ ਕਰ ਰਹੀ ਹੈ? ਹੁਣ ਦੇਖੋ, ਆਪ ਹੀ ਪੁਲਿਸ ਦੀ ਕਹਾਣੀ ਸੀ ਪਹਿਲੀ ਕਿ ਜਿਹੜਾ ਉਹਦਾ ਪਿਤਾ, ਲੜਕੀ ਦਾ ਪਿਤਾ, ਉਹ ਉੱਤੇ ਆ ਗਿਆ ਛੇੜਛਾੜ ਦੇ, ਜਦੋਂ ਵੀ ਖਿੱਚਾ ਤੂੰ ਕਰਦੇ ਸੀ ਮਗਰ ਲੱਗੇ ਆਏ। ਉਸ ਲੜਕੀ ਦੇ ਪੇਪਰ ਦੇ ਕੇ ਜਦੋਂ ਆਈ ਮਗਰ ਆ ਗਏ ਤਾਂ ਉੱਤੋਂ ਦਾ ਜਦੋਂ ਪਿਤਾ ਆਇਆ ਤਾਂ ਉਸਨੇ ਵਿਰੋਧ ਕੀਤਾ ਤੇ ਉਹਨੂੰ ਗੋਲੀਆਂ ਮਾਰ ਦਿੱਤੀਆਂ। ਹੁਣ ਦੇਖੋ, ਜਿਹਨੂੰ 3 ਗੋਲੀਆਂ ਵੱਜੀਆਂ ਉਹ ਉੱਠ ਕੇ ਕਤਲ ਕਿਵੇਂ ਕਰ ਸਕਦਾ? ਪਹਿਲੀ ਗੱਲ ਤਾਂ ਇਹ ਹੈ। ਦੂਜੀ ਗੱਲ ਕਿ ਜਦੋਂ ਇਹ ਆਪ ਪੁਲਿਸ ਨੇ ਕਿਹਾ, ਪਹਿਲੀ ਰਿਪੋਰਟ ਦੇ ਵਿੱਚ ਇਹੀ ਕਿਹਾ ਸੀ ਕਿ ਜਿਹੜਾ ਪਹਿਲਾ ਉਹਨਾਂ 2 ਨੂੰ ਕੁੱਟਮਾਰ ਹੋਈ ਹੈ ਉਹਨਾਂ ਮੁੰਡਿਆਂ ਨੂੰ, ਉਹ ਪਹਿਲੀਆਂ ਰਿਪੋਰਟਾਂ 'ਚ ਇਹੀ ਕਿਹਾ ਗਿਆ ਕਿ ਭੀੜ ਨੇ ਕੁੱਟਿਆ। ਹੁਣ ਭੀੜ ਦੇ ਵਿੱਚੋਂ ਬੰਦੇ ਸ਼ਨਾਖਤ ਕਰਨੇ ਚਾਹੀਦੇ ਸਨ, ਕੌਣ ਆ, ਕਿੰਨੇ ਬੰਦੇ ਸੀ, ਕਿਹਦੀ ਸੱਟ ਨਾਲ ਉਹਦੀ ਮੌਤ ਹੋਈ ਹੈ। ਪਰ ਚੁੱਕ ਕੇ ਉਹਦੇ ਪਿਤਾ ਦੇ ਬਿਆਨਾਂ ਤੇ, ਹੁਣ ਦੇਖੋ ਜਿਹਦਾ ਮੁੰਡਾ ਮਰਿਆ ਉਹਨੇ ਤਾਂ ਬਿਆਨ ਦੇਣੇ ਹੀ ਦੇਣੇ ਆ। ਪਰ ਇਹ ਦੇਖਣ ਦੀ ਗੱਲ ਆ ਕਿ ਦੇਖੋ, ਹੁਣ ਜੇ ਬੰਦਾ ਕਿਸੇ ਦੇ ਘਰੇ ਆ ਗਿਆ, ਦੂਜੇ ਪਿੰਡੋਂ ਚੱਲ ਕੇ ਆ ਗਿਆ, ਛੇੜਛਾੜ ਕਰਦਾ, ਉੱਤੋਂ ਫਾਇਰਿੰਗ ਕਰ ਦਿੰਦਾ, ਉਹ ਬੰਦਾ ਘਰ ਵਾਲਾ ਜਿਹੜਾ ਉਹ ਜ਼ਮੀਨ ਤੇ ਪਿਆ, ਉੱਤੋਂ ਆ ਕੇ ਕੋਈ ਉਹਨੂੰ ਹੋਰ ਮਾਰਦਾ ਕੁੱਟਦਾ, ਤਾਂ ਉਹਦੇ 'ਚ ਗੁਨਾਹ ਕਿਹਦਾ ਹੋ ਗਿਆ? ਭੀੜ ਦਾ ਗੁਨਾਹ ਅਸੀਂ ਮੰਨ ਸਕਦੇ ਹਾਂ ਕਿ ਉਹਨਾਂ ਨੇ ਕੀਤਾ, ਪਰ ਜਿਹੜਾ ਬੰਦਾ ਗੋਲੀਆਂ ਖਾ ਕੇ ਥੱਲੇ ਪਿਆ ਉਹਨੂੰ ਪਰਚੇ 'ਚ ਪਾਉਣ ਦਾ ਤੁੱਕ ਨਹੀਂ ਬਣਦਾ। ਪਰ ਸਾਡੇ ਇੱਥੇ ਹੈ ਅੰਨੀ ਹਨੇਰੀ,
ਅੰਨੀ ਹਨੇਰੀ ਕਹਿੰਦੇ ਹੁੰਦੇ ਸਾਡੇ ਬਜ਼ੁਰਗ ਜੀ, ਕਾਲੀ ਹਨੇਰੀ ਅੰਨੀ ਹਨੇਰੀ, ਉਹ ਕਾਲੀ ਹਨੇਰੀ ਅੰਨੀ ਹਨੇਰੀ ਫਿਰਦੀ ਹੈ। ਇਹ ਥੋੜਾ ਚਿਰ ਪਹਿਲਾਂ ਦੀ ਗੱਲ ਹੈ, 2 ਸਾਲ ਪਹਿਲਾਂ ਦੀ ਗੱਲ ਹੈ ਸ਼ਾਇਦ, ਸੰਗਰੂਰ ਜ਼ਿਲ੍ਹੇ ਦੇ ਵਿੱਚ ਇਸੇ ਤਰ੍ਹਾਂ ਦੀ ਇੱਕ ਘਟਨਾ ਵਾਪਰਦੀ ਹੈ। ਦਲਿਤ ਕੁੜੀ ਸੀ, ਉਹ ਇਕੱਲੀ ਸੀ, ਘਰੇ ਰਸੋਈ 'ਚ ਖਾਣਾ ਬਣਾਉਂਦੀ ਸੀ, ਤੇ ਇੱਕ ਵੱਡੇ ਘਰਾਂ ਦਾ ਕਾਕਾ ਸੀਗਾ ਜਿਹੜਾ ਉਹ ਅੰਦਰ ਦਾਖਲ ਹੋ ਗਿਆ, ਉਹਦੇ ਨਾਲ ਜ਼ਬਰਦਸਤੀ ਕਰਨ ਲੱਗਾ। ਉਹਨੇ ਚੁੱਕ ਕੇ ਉਹਦੇ ਕੱਦ ਮਾਰ ਦਿੱਤੀ ਉਸ ਮੁੰਡੇ ਤੇ। ਉਹ ਸੀਗੇ ਪਹੁੰਚ ਵਾਲੇ, ਉਹਨਾਂ ਨੇ ਚੁੱਕ ਕੇ ਕੁੜੀ ਤੇ 307 ਦਾ ਕੇਸ ਦਰਜ ਕਰਾ ਦਿੱਤਾ। ਹੁਣ ਆਪਣੀ ਜਾਨ ਛਡਾਉਣ ਲਈ ਉਸ ਕੁੜੀ ਨੇ ਹਲਕਾ ਜਿਹਾ ਵਾਰ ਕੀਤਾ, ਉਹਦੀ 307 ਬਣ ਗਈ। ਉਸ ਕੁੜੀ ਦਾ ਸਾਰਾ ਕੈਰੀਅਰ ਖਤਮ ਹੋ ਗਿਆ, ਉਹਨੂੰ 7 ਸਾਲ ਦੀ ਸਜ਼ਾ ਹੋ ਗਈ, ਅੱਜ ਵੀ ਸੰਗਰੂਰ ਜੇਲ੍ਹ ਦੇ ਵਿੱਚ ਹੈ। ਸੋ ਇਹ ਜਿਹੜੀਆਂ ਚੀਜ਼ਾਂ ਆ, ਇਹ ਪੁਲਿਸ ਨੂੰ ਦੇਖਣਾ ਚਾਹੀਦਾ ਥੋੜਾ ਜਿਹਾ ਕਿ ਇਹ ਕੇਸ ਬਣਦਾ, ਤੁਕ ਬਣਦਾ, ਜਿਹਦੇ ਤੇ ਬਣਦਾ ਉਹਦੇ ਤੇ ਬਣਾਇਆ ਜਾਵੇ। ਅੰਨ੍ਹੇਵਾਹ ਕਿਸੇ ਦੇ ਬਿਆਨ ਤੇ ਇਹ ਪਰਚਾ ਕੱਟ ਦੇਣਾ ਜਿਹੜਾ ਨਾ ਇਨਸਾਫੀ, ਇੱਕ ਤਾਂ ਗੋਲੀਆਂ ਖਾਧੀਆਂ, ਇੱਕ ਕੇਸ ਵੀ ਕਤਲ ਦਾ ਪੈ ਗਿਆ। ਇਹ ਮਾਮਲਾ ਥੋੜਾ ਜਿਹਾ ਪੇਚੀਦਾ ਜਾਪਦਾ। ਜੀ ਜੀ। ਅਗਲੀ ਗੱਲ ਕਰੀਏ ਵੀ ਕਾਂਗਰਸੀ ਆਗੂ ਚੋਰੀ ਦੀ ਕਾਰ ਦੇ ਵਿੱਚ ਗੇੜੀਆਂ ਲਾਉਂਦੇ ਕਾਬੂ। ਇਹ ਇੱਕ ਵਾਰੀ ਪਿਛਲੇ ਸਾਲ ਦੀ ਗੱਲ ਆ, ਭਾਜਪਾ ਦਾ ਸੀਗਾ ਤਰਨਤਾਰਨ ਦਾ ਸ਼ਾਇਦ ਜ਼ਿਲ੍ਹੇ ਦਾ ਕੋਈ ਆਗੂ ਸੀਗਾ, ਜ਼ਿਲ੍ਹੇ ਪੱਧਰ ਦਾ, ਉਹ ਵੀ ਫੜਿਆ ਗਿਆ ਸੀ। ਤੇ ਉਹਦੇ ਕੋਲ ਜਦੋਂ ਬਰਾਮਦ ਹੋਈਆਂ ਤੇ ਪਤੰਦਰ ਜੋ ਤਰਨਤਾਰਨ ਤੋਂ ਲੱਗਾ ਤੇ ਉਹ ਤੋੜ ਕੈਂਥਲ ਤੱਕ ਸਾਰੇ ਸ਼ਹਿਰਾਂ ਚੋਂ ਕਾਰਾਂ ਬਰਾਮਦ ਕਰਦਾ ਚਲਾ ਗਿਆ। ਯਾਨੀ ਇੰਨੀਆਂ ਕਾਰਾਂ ਚੁੱਕੀਆਂ ਸੀ ਉਹਨੇ। ਨਾਲ ਨਾਲ ਉਹ ਲੀਡਰੀ 'ਚ ਵੀ ਸੇਵਾਵਾਂ ਨਿਭਾਈ ਜਾਂਦਾ ਸੀ, ਨਾਲ ਨਾਲ ਕਾਰਾਂ ਚੋਰੀ ਕਰਕੇ ਉਹ ਵੀ ਪੰਜਾਬ ਨੂੰ ਸੇਵਾ ਕਰ ਰਿਹਾ ਸੀ, ਸਸਤੇ ਰੇਟਾਂ ਤੇ ਉਹ ਵੀ ਮੁਹੱਈਆ ਕਰਵਾਈ ਜਾ ਰਿਹਾ ਸੀ। ਸੋ ਇਹ ਜਿਹੜਾ ਅਪਰਾਧ ਪ੍ਰਵਿਰਤੀ ਵਾਲੇ ਆ, ਤੁਸੀਂ 2-3 ਸਾਲਾਂ 'ਚ ਚੁੱਕ ਲਓ ਜੀ ਸਾਰਾ ਰਿਕਾਰਡ। ਜਿੰਨਿਆਂ ਨੂੰ ਸਰੂਪੇ ਪਏ, ਉਹ ਕੋਈ ਕਿਸੇ ਨੇ ਜਾ ਕੇ ਜੇਲ੍ਹ 'ਚ ਗੋਲੀ ਚਲਾ ਦਿੱਤੀ, ਕਿਸੇ ਨੇ ਜਾ ਕੇ ਕਚਹਿਰੀਆਂ 'ਚ ਬੰਦਾ ਮਾਰ ਦਿੱਤਾ, ਕਿਸੇ ਨੇ ਪਿਓ ਦੀ ਧੀ ਦੀ ਪੱਟ ਬਚਾਉਣਾ, ਪਿਓ ਨੂੰ ਗੋਲੀ ਮਾਰ ਦਿੱਤੀ। ਇਸ ਤਰ੍ਹਾਂ ਦੇ ਬਹੁਤ ਸਾਰੇ ਵਾਕਿਆਤ ਆ। ਤੇ ਜਿਹੜਾ ਇਹ ਬੰਦਾ, ਇਹ ਲੁਧਿਆਣਾ ਪੁਲਿਸ ਨੇ ਸ਼ਾਇਦ ਫੜਿਆ, ਜਿਹੜਾ ਚੋਰੀ ਦੀ ਕਾਰ ਦੇ ਵਿੱਚ ਫੜਿਆ, ਬੀਜਾ ਪੁਲਿਸ ਹੈ ਜਿਹੜੀ, ਉਹਨੇ ਫੜਿਆ ਇਹਨੂੰ। ਇਹ ਦੱਸਦੇ ਆ ਕਿ ਇਹਦਾ ਨਾਮ ਹੈ ਜਿਹੜਾ ਹਰਬੰਸਪੁਰੇ ਦਾ ਸਾਬਕਾ ਸਰਪੰਚ ਸੀ, ਇਹਦਾ ਨਾਂ ਸੀ ਸੁਰਮੁਖ ਸਿੰਘ। ਚੋਰੀ ਦੀ ਇਨੋਵਾ ਇਹਦੇ ਕੋਲੋਂ ਜਿਹੜੀ ਹੈ ਫੜੀ ਗਈ ਹੈ। ਇਹ ਹੁਣ ਚੋਰੀ ਦੀ ਇਨੋਵਾ ਲਈ ਫਿਰਦਾ ਸੀ, ਔਰ ਜਿਹੜਾ ਇਹਨੇ ਨੰਬਰ ਲਾਇਆ ਸੀਗਾ, ਜਾਲੀ ਨੰਬਰ, ਫੇਕ ਨੰਬਰ ਸੀਗਾ ਜਿਹੜਾ, ਉਹ ਛੋਟੇ ਹਾਥੀ ਦਾ ਲਈ ਫਿਰਦਾ ਸੀ। ਪਤੰਦਰ ਉਹ ਛੋਟੇ ਹਾਥੀ ਦਾ ਨੰਬਰ ਲਾ ਕੇ ਇਨੋਵਾ ਲਈ ਫਿਰਦਾ ਸੀ। ਹੁਣ ਇਨੋਵਾ ਨੂੰ ਘੇਰ ਲਿਆ, ਜਦੋਂ ਪਤਾ ਲੱਗਿਆ, ਪਹਿਲਾਂ ਤੇ ਦਾਬਾ ਦੁੱਬਾ ਮਾਰਿਆ, ਮੈਂ ਸਾਬਕਾ ਸਰਪੰਚ ਆ, ਮੈਂ ਕਾਂਗਰਸ ਦਾ ਜ਼ਿਲ੍ਹਾ ਪੱਧਰ ਦਾ ਆਗੂ ਆ। ਤੇ ਜਦੋਂ ਥੋੜੀ ਜਿਹੀ ਪੁੱਛ ਗਿੱਛ ਸਖਤ ਹੋਈ ਤੇ ਸਭ ਕੁਛ ਮੰਨ ਗਿਆ। ਹੁਣ ਇਹਦੇ ਬਾਰੇ ਤੇ ਇਹ ਵੀ ਗੱਲ ਸਾਹਮਣੇ ਆਉਂਦੀ ਪਈ ਹੈ ਕਿ ਕੱਲੀਆਂ ਇਹ ਚੋਰੀ ਦੀਆਂ ਕਾਰਾਂ ਹੀ ਨਹੀਂ ਸੀ ਵਰਤਦਾ, ਇਹ ਮਾਲ ਪੱਤਾ ਵੀ ਬਹੁਤ ਵੇਚਦਾ ਰਿਹਾ ਆਪਣੇ ਇਲਾਕੇ ਦੇ ਵਿੱਚ। ਪਰ ਇਹਦੇ ਤੇ ਪਹਿਲਾਂ ਵੀ ਇਸ ਤਰ੍ਹਾਂ ਦੇ ਜਿਹੜੇ ਆ ਉਹ ਇਹਦੇ ਤੇ ਚੱਲਦੇ ਰਹੇ ਚੱਕਰ। ਤਾਂ ਫਿਰ ਵੀ ਇਹਨੂੰ ਕਾਂਗਰਸ ਨੇ ਆਪਣੀ ਪਾਰਟੀ 'ਚ ਰੱਖਿਆ, ਉਸ ਤੋਂ ਬਾਅਦ ਇਹਨੂੰ ਜ਼ਿਲ੍ਹਾ ਪੱਧਰ ਦੀ ਅਹੁਦੇਦਾਰੀ ਦੇ ਦਿੱਤੀ। ਇਹ ਗੱਲ ਬਣਦੀ ਨਹੀਂ। ਹੁਣ ਇਹ ਤੇ ਦੋਸ਼ ਲਾਉਂਦੇ ਅਕਾਲੀਆਂ ਤੇ ਇਹ ਆਪ ਕੀ ਕਰਦੇ ਪਏ। ਕੁਝ ਸਮਾਂ ਪਹਿਲਾਂ ਇਹਨਾਂ ਦਾ ਇੱਕ ਆਗੂ ਸਮੈਕ ਨਾਲ ਫੜਿਆ ਗਿਆ ਸੀ ਕਾਂਗਰਸ ਦਾ। ਸੋ ਇਹ ਚੀਜ਼ਾਂ ਜਿਹੜੀਆਂ, ਤੁਸੀਂ ਆਪਣੇ ਘਰ ਨੂੰ ਪਹਿਲਾਂ ਸਾਫ਼ ਕਰੋ। ਕੈਪਟਨ ਅਮਰਿੰਦਰ ਸਿੰਘ ਤਾਂ ਕਹਿੰਦੇ ਜੀ ਕਿ 4 ਹਫ਼ਤਿਆਂ 'ਚ ਅਸੀਂ ਪੰਜਾਬ ਨੂੰ ਪੂਰਾ ਧੋ ਦਿਆਂਗੇ, ਨਿਰਮਾ ਡਿਟਰਜੈਂਟ ਨਾਲ ਦੁੱਧ ਨੂੰ ਲਿਸ਼ਕਾ ਦਿਆਂਗੇ। ਪਹਿਲਾਂ ਉਹਨਾਂ ਨੂੰ ਆਪਣੇ ਘਰ ਦੀ ਸਫਾਈ ਜ਼ਰੂਰ ਕਰਨੀ ਚਾਹੀਦੀ। ਜੀ ਬਿਲਕੁਲ ਜੀ, ਪੀੜੀ ਥੱਲੇ ਸੋਟਾ ਮਾਰ ਲੈਣਾ ਚਾਹੀਦਾ ਆ। ਅਗਲੀ ਜਿਹੜੀ ਆਪਾਂ ਗੱਲ ਕਰੀਏ ਵੀ ਅਮਲੀਆਂ ਲਈ ਕਹਿੰਦੇ ਬੁਰੀ ਖਬਰ ਆ, 31 ਮਾਰਚ ਤੋਂ ਬਾਅਦ ਰਾਜਸਥਾਨੀ ਭੁੱਕੀ ਨਹੀਂ ਮਿਲੇਗੀ। ਬਿਲਕੁਲ ਜੀ, ਅਮਲੀਆਂ ਦੇ ਤਾਂ ਰਾਤਾਂ ਦੀ ਨੀਂਦ ਉੱਡ ਜਾਣੀ ਹੈ ਜਦੋਂ ਕੱਲ ਨੂੰ ਇਹ ਖਬਰ ਉਹਨਾਂ ਤੱਕ ਪਹੁੰਚੀ ਕਿ ਭਾਈ 31 ਮਾਰਚ ਤੋਂ ਜਿਹੜਾ ਠੇਕਿਆਂ ਨੂੰ ਤਾਲਾ ਵੱਜ ਜਾਣਾ। ਤਾਲਾ ਠੇਕਿਆਂ ਤੇ ਵੀ ਵੱਜਣਾ, ਤਾਲਾ ਉਹਨਾਂ ਦੇ ਸਾਹਾਂ ਤੇ ਲੱਗ ਜਾਣਾ, ਕਿਉਂਕਿ ਉਹਨਾਂ ਦੇ ਸਾਹ ਜਿਹੜੇ ਉਹ ਰਾਜਸਥਾਨ ਚੋਂ ਆਉਂਦੇ ਆ। ਉਹ ਆਪਣੇ ਕਿਸੇ ਦੇ ਤੇ ਆਕਸੀਜਨ ਆਉਂਦੀ ਹੋਣੀ ਹੈ ਦਰਖਤਾਂ ਤੋਂ, ਐਨਵਾਇਰਮੈਂਟ ਤੋਂ, ਉਹਨਾਂ ਦੇ ਜਿਹੜੇ ਸਾਹ ਆ ਉਹ ਰਾਜਸਥਾਨ ਚੋਂ ਆਉਂਦੇ ਆ। ਤੇ ਜੇ ਰਾਜਸਥਾਨ ਚ ਸਾਹ ਦੀ ਸਪਲਾਈ ਤੇ ਪਾਬੰਦੀ ਲੱਗੀ ਤੇ ਫਿਰ ਮੁਸ਼ਕਲ ਹੋ ਜਾਣੀ ਆ। ਪੱਟਾਂ ਚ ਕੜਲ ਵੀ ਪੈਣੇ ਆ, ਅੱਖਾਂ ਚੋਂ ਪਾਣੀ ਵੀ ਆਉਣਾ, ਤੇ ਨਾਲ ਉਵਾਸੀਆਂ ਜਿਹੜੀਆਂ ਮਾਸੀਆਂ ਹੁੰਦੀਆਂ ਉਹ ਅਮਲੀਆਂ ਦੀਆਂ ਉਹ ਵੀ ਆਉਣੀਆਂ। ਸੋ ਅਮਲੀਆਂ ਦੀ ਇੱਕ ਭਿਆਨਕ ਇੱਕ ਸੁਪਨੇ ਵਰਗਾ ਆ ਕਿ 31 ਮਾਰਚ ਤੋਂ ਬਾਅਦ ਰਾਜਸਥਾਨ ਦੀ ਸਰਕਾਰ ਨੇ ਐਲਾਨ ਕਰ ਦਿੱਤਾ ਕਿ ਜਿਹੜੇ ਚੂਰਾ ਪੋਸਟ ਦੇ ਠੇਕੇ ਆ, ਜਿਹੜੇ ਥੋਕ ਦੇ ਵਿੱਚ ਪੋਸਟ ਵੇਚਦੇ ਆ,
ਉਹ ਨਹੀਂ ਹੋਣਗੇ। ਇਹ ਪਿਛਲੇ ਸਾਲ ਵੀ ਸ਼ਾਇਦ ਪਾਬੰਦੀ ਲੱਗਦੀ ਸੀ, ਪਰ ਸੁਪਰੀਮ ਕੋਰਟ ਨੇ ਸਟੇ ਕਰ ਦਿੱਤਾ ਸੀਗਾ 1 ਸਾਲ ਵਾਸਤੇ ਕਿ ਇਸ ਸਾਲ, ਕਿਉਂਕਿ ਪਿਛਲੇ ਸਾਲ ਟੈਂਡਰ ਹੋ ਚੁੱਕਾ ਸੀ, ਸੁਪਰੀਮ ਕੋਰਟ ਨੇ ਇਜਾਜ਼ਤ ਦੇ ਦਿੱਤੀ ਸੀ ਕਿ 1 ਸਾਲ ਜਿਹੜਾ ਉਹ ਚਲਾਉਣ ਦਿਓ ਕੰਮ। ਹੁਣ ਇਹ ਵੇਖਣਾ ਹੋਏਗਾ ਕਿ ਅੱਗੇ ਕੋਈ ਅਦਾਲਤੀ ਚਾਰਾਜੋਈ ਹੁੰਦੀ ਹੈ। ਜੇ ਅਦਾਲਤੀ ਚਾਰਾਜੋਈ ਨਹੀਂ ਹੁੰਦੀ ਜਾਂ ਹੁੰਦੀ ਹੈ ਤੇ ਅਦਾਲਤ ਸੁਪਰੀਮ ਕੋਰਟ ਨਹੀਂ ਮੰਨਦੀ ਤਾਂ ਫਿਰ ਇਹ ਠੇਕੇ ਜਿਹੜੇ ਪੱਕੇ ਤੌਰ ਤੇ ਬੰਦ ਹੋ ਜਾਣਗੇ। ਉਧਰ ਜਿਹੜੇ ਪੱਕੇ ਅਮਲੀ ਹੈ, ਜਿਨ੍ਹਾਂ ਦੇ ਲਾਇਸੈਂਸ ਬਣੇ ਹੋਏ, ਰਾਜਸਥਾਨ ਦੇ ਵਿੱਚ ਉਹਨਾਂ ਨੇ ਲਾਇਸੈਂਸ ਬਣਾਏ ਹੋਏ ਜਿਹੜੇ ਪੱਕਾ ਖਾਂਦੇ ਆ, ਤਾਂ ਉਹਨਾਂ ਲਈ ਉਹਨਾਂ ਨੇ ਹਸਪਤਾਲਾਂ 'ਚ ਪ੍ਰਬੰਧ ਕਰ ਦੇਣਾ, ਯਾਨੀ ਹਸਪਤਾਲਾਂ ਦੇ ਵਿੱਚ ਤੋਲ ਕੇ ਜਿੰਨੇ ਦਾ ਕਾਰਡ ਬਣਿਆ ਉਹਨੂੰ ਪੋਸਟ ਜਿਹੜਾ ਡਾਕਟਰ ਦੇ ਦੇਣਗੇ। ਜਿਹੜੇ ਆਹ ਠੇਕੇ ਆ, ਤੁਸੀਂ ਹੈਰਾਨ ਹੋਵੋਗੇ, ਸਾਡੇ ਆ ਪਿੰਡ ਜਿਹੜੇ ਰਾਜਸਥਾਨ ਦੀ ਹਾਲਤ ਆ, 27 ਠੇਕੇ ਆ ਇੱਥੇ ਸਾਡੇ ਆ ਪਿੰਡ ਦੇ ਉੱਤੇ 27 ਠੇਕੇ ਆ ਸਿਰਫ ਪੰਜਾਬ ਦੀ ਸਪਲਾਈ ਲਈ। 27 ਠੇਕੇ ਪੂਰੇ ਰਾਜਸਥਾਨ 'ਚ ਮੈਨੂੰ ਲੱਗਦਾ ਕਿ ਹੁਣੇ ਕੁਝ ਸੈਂਕੜੇ ਹੋਣਗੇ, ਪਰ 27 ਹੈ ਜਿਹੜੇ ਉਹ ਸਾਡੇ ਪਿੰਡਾਂ ਦੀ ਪੱਟੀ ਦੇ ਉੱਤੇ ਬਣਾਏ ਆ, ਕਿਉਂਕਿ ਸਿਰਫ ਪੰਜਾਬ ਨੂੰ ਹੀ ਸੁੱਖ ਸਹੂਲਤ ਦਿੰਦੇ ਆ। ਤਾਂ ਜੇ ਉਹ ਬੰਦ ਹੋ ਜਾਣਗੇ, ਇਹ ਖੁਸ਼ਕ ਹੋ ਗਏ ਠੇਕੇ, ਤਾਂ ਫਿਰ ਇਹਨਾਂ ਦੇ ਸਾਹ ਵੀ ਖੁਸ਼ਕ ਹੋ ਜਾਣਗੇ ਖਾਣ ਵਾਲਿਆਂ ਦੇ। ਪਰ ਇਕੱਲੇ ਅਮਲੀਆਂ ਦੇ ਨਹੀਂ, ਮੈਂ ਇੱਕ ਤਬਕੇ ਹੋਰ ਦੀ ਵੀ ਸੋਚਦਾ, ਉਹਨਾਂ ਦਾ ਕੀ ਬਣੂ? ਜਿਹੜੇ ਵਿਚਾਰੇ ਰੈਲੀਆਂ ਕਰਦੇ ਆ, ਉਹਨਾਂ ਦਾ ਕੀ ਬਣੇਗਾ? ਜੀ ਬਿਲਕੁਲ ਜੀ। ਹਾਂ, ਤੇ ਅਗਲੀ ਜਿਹੜੀ ਆਪਾਂ ਗੱਲ ਕਰੀਏ, HS ਫੂਲਕਾ ਸਾਹਿਬ ਬੋਲੇ ਨੇ ਵੀ ਮੈਂ ਆਪਣੇ ਸੰਕੇਤਕ ਇਨਸਾਫ ਵਾਲੇ ਬਿਆਨ ਤੇ ਦ੍ਰਿੜ ਹਾਂ। ਹਾਂਜੀ, ਸਰਦਾਰ ਫੂਲਕਾ ਹੋਰਾਂ ਨੇ ਸਾਫ਼ ਕਰਤਾ ਕਿ ਜੋ ਸੰਕੇਤਕ ਇਨਸਾਫ, ਜਿਹਦੇ ਵਿੱਚ ਕੈਨੇਡਾ ਦੇ ਅੰਦਰ ਬੜਾ ਬਵਾਲ ਹੋ ਗਿਆ ਸੀ, ਬੜਾ ਵਿਵਾਦ ਹੋ ਗਿਆ ਸੀ, ਜਿਹੜੇ ਬਿਆਨ ਤੇ ਵਿਰੋਧ ਵੀ ਹੋ ਰਿਹਾ ਉੱਥੇ, ਤਾਂ ਉਹ ਕਹਿੰਦੇ ਕਿ ਮੈਂ ਉਸ ਬਿਆਨ ਤੇ ਦ੍ਰਿੜ ਹੈ। ਔਰ ਇਹ ਨਾਲ ਉਹਨਾਂ ਨੇ ਕਿਹਾ ਕਿ ਇਹ 2 ਸਾਲ ਪਹਿਲਾਂ ਦਾ ਬਿਆਨ ਹੈ। 2 ਸਾਲ ਪਹਿਲਾਂ ਇੱਕ ਇੰਟਰਵਿਊ ਹੋਈ ਸੀ, ਮੈਂ ਉਹਦੇ 'ਚ ਕਿਹਾ ਸੀ, ਪਰ ਮੈਂ ਅੱਜ ਵੀ ਦ੍ਰਿੜ ਆ ਉਸ ਬਿਆਨ ਤੇ ਕਿ ਸੰਕੇਤਕ ਬਿਆਨ ਜਿਹੜਾ ਆ, ਸੰਕੇਤਕ ਜਿਹੜਾ ਇਨਸਾਫ ਆ ਉਹ ਲੈ ਲੈਣਾ ਚਾਹੀਦਾ, ਕਿਉਂਕਿ ਹੁਣ ਪੂਰਾ ਇਨਸਾਫ ਮਿਲ ਨਹੀਂ ਸਕਦਾ। ਉਹਨਾਂ ਦਾ ਕਹਿਣਾ ਕਿ ਬਹੁਤ ਸਾਰੇ ਦੋਸ਼ੀ ਆ ਜਿਹੜੇ ਇਸ ਕਤਲੇਆਮ ਦੇ ਜਿਹੜੇ ਦੋਸ਼ੀ ਆ ਉਹ ਮਰ ਚੁੱਕੇ ਆ, ਤੇ ਫਿਰ ਇਹਨਾਂ ਨੂੰ ਸੰਕੇਤਕ ਇਨਸਾਫ ਹੀ ਮਿਲ ਸਕਦਾ ਪੀੜਤਾਂ ਨੂੰ। ਅੱਗੇ ਉਹਨਾਂ ਨੇ ਕੁਝ ਗੱਲਾਂ ਹੋਰ ਵੀ ਕਹੀਆਂ ਨੇ, ਜਿੱਦਾਂ ਉਹਨਾਂ ਨੇ ਕਿਹਾ ਕਿ ਮੇਰੀ ਕੋਈ ਦਿਲਚਸਪੀ ਨਹੀਂ ਹੈ ਮੁੱਖ ਮੰਤਰੀ ਦੇ ਅਹੁਦੇ ਲਈ, ਔਰ ਇਹ ਵੀ ਕਿਹਾ ਕਿ ਕੋਈ ਵੀ ਹੋਵੇ ਮੈਂ ਉਹਦੀ ਸਪੋਰਟ ਕਰਾਂਗਾ। ਤੇ ਇਹ ਉਹਨਾਂ ਨੇ ਨਾਲ ਬਕਾਇਦਾ ਦੁਹਰਾਇਆ ਕਿ ਉਹਨਾਂ ਦਾ ਕਾਨੂੰਨ ਦੇ ਵਿੱਚ ਦ੍ਰਿੜ ਵਿਸ਼ਵਾਸ ਹੈ, ਉਹ ਭਾਰਤੀ ਹੋਣ ਤੇ ਮਾਣ ਮਹਿਸੂਸ ਕਰਦੇ ਆ। ਖੈਰ, ਫੂਲਕਾ ਸਾਹਿਬ ਲਈ ਚੰਗੀ ਗੱਲ, ਜੋ ਮਰਜ਼ੀ ਕਹਿਣ, ਉਹ ਸਿਆਸਤਦਾਨ ਵੀ ਨੇ, ਨਾਲ ਬਹੁਤ ਵੱਡੀ ਘਾਲਣਾ ਵੀ ਉਹਨਾਂ ਦੀ। ਪਰ ਆਹ ਸੰਕੇਤਕ ਇਨਸਾਫ ਵਾਲਾ ਜਿਹੜਾ ਵਿਵਾਦ ਇਹਨਾਂ ਨੇ ਛੇੜਿਆ, ਉਹ ਮੈਨੂੰ ਲੱਗਦਾ ਕਿ ਬੇਲੋੜਾ ਹੈ। ਔਰ ਕਿਉਂਕਿ ਇਹ ਸਾਰੀ ਕੌਮ ਦਾ ਮਸਲਾ ਹੈ, ਕਿਸੇ ਸਿਆਸੀ ਧਿਰ ਦਾ ਆਪਣਾ ਮਸਲਾ ਨਹੀਂ ਹੈ, ਤਾਂ ਇਹਦੇ ਵਿੱਚ ਇੱਕ ਆਪਣੀ ਨਿੱਜੀ ਰਾਏ ਦੇ ਦੇਣੀ ਗੱਲ ਨਹੀਂ ਬਣਦੀ, ਕਿਉਂਕਿ ਇਹ ਤੇ ਸਾਰੀਆਂ ਘੱਟ ਗਿਣਤੀਆਂ ਦੇ ਨਾਲ ਸੰਬੰਧਿਤ ਹੋ ਜਾਂਦਾ ਨਾ। ਕੱਲ ਨੂੰ ਉਹ ਕਹਿਣਗੇ ਜੀ ਉਹਨਾਂ ਨੇ ਸੰਕੇਤਕ ਇਨਸਾਫ ਮਨਜ਼ੂਰ ਕਰ ਲਿਆ, ਤੁਸੀਂ ਗੁਜਰਾਤ ਦੰਗੇ ਦੇ ਵਿੱਚ ਜਿਹੜੇ ਕੋਏ ਗਏ ਸੀਗੇ ਘੱਟ ਗਿਣਤੀ ਵਾਲੇ, ਤੁਸੀਂ ਵੀ ਸੰਕੇਤਕ ਇਨਸਾਫ ਲੈ ਲਓ। ਸੋ ਇਹ ਮਸਲਾ ਜਿਹੜਾ ਇਹ ਪੀੜਤ ਹੀ ਤੈਅ ਕਰ ਸਕਦੇ ਕਿ ਉਹਨਾਂ ਨੂੰ ਕਿੱਦਾਂ ਦਾ ਇਨਸਾਫ ਚਾਹੀਦਾ। ਹੁਣ ਜਿਹੜਾ ਮਰ ਗਿਆ, ਦੇਖੋ ਉਹਨੂੰ ਤਾਂ ਇਨਸਾਫ ਨਹੀਂ ਦੇ ਸਕਦੇ, ਪਰ ਜਿਹੜੇ ਜਿਉਂਦੇ ਆ, ਜਿਹੜੇ ਮਰ ਗਏ ਆ, ਉਹਨਾਂ ਨੂੰ ਤੋਂ ਇਨਸਾਫ ਨਹੀਂ ਲੈ ਸਕਦੇ ਆਪਾਂ। ਜਿਹੜੇ ਜਿਉਂਦੇ ਆ, ਘੱਟੋ ਘੱਟ ਉਹਨਾਂ ਲਈ ਤਾਂ ਪੂਰੀ ਸਜ਼ਾ ਦੀ ਮੰਗ ਕਰ ਸਕਦੇ ਆ ਨਾ। ਸੰਕੇਤਕ ਇਨਸਾਫ 'ਚ ਕੀ ਹੈ? ਸੰਕੇਤਕ ਇਨਸਾਫ 'ਚ ਤੁਸੀਂ ਮੰਨਣਾ ਸੀ ਤੇ ਉਹ ਤੇ ਅੱਜ ਤੋਂ 10-15 ਸਾਲ ਪਹਿਲਾਂ ਵੀ ਕੁਝ ਲੋਕਾਂ ਨੂੰ ਸਜ਼ਾਵਾਂ ਹੋ ਚੁੱਕੀਆਂ ਸੀ। ਸੋ ਫਿਰ ਇਹ ਲੜਾਈ ਜਿਹੜੀ ਹੈ ਅੱਗੇ, ਜੇ ਤੁਸੀਂ ਇੰਨੀ ਲੈ ਆਉਣਾ, ਇੰਨੀ ਘਾਲਣਾ ਕਰ ਲਈ ਹੈ, ਤਾਂ ਇਸ ਤਰ੍ਹਾਂ ਕਹਿਣਾ, ਇੱਕ ਨਿੱਜੀ ਰਾਏ ਦੇਣੀ ਜਿਹੜੀ ਹੈ ਸ਼ਾਇਦ ਚੰਗੀ। ਬੇਲੋੜਾ ਜਿਹਾ ਵਿਵਾਦ ਜਾਪਦਾ, ਔਰ ਇਹਦੇ ਤੇ ਰੱਜ ਕੇ ਸਿਆਸਤ ਹੋਈ ਹੈ। ਹੁਣ ਜੇ ਇੱਕ ਵਾਰੀ ਦੇ ਦਿੱਤਾ ਸੀ ਤਾਂ ਦੂਜੀ ਵਾਰ ਫਿਰ ਦੁਹਰਾਉਣ ਦੀ ਕੋਈ ਲੋੜ ਨਹੀਂ ਸੀ। ਜੇ ਉਹ ਦੇਤਾ ਸੀਗਾ, ਚਲੋ ਉਹਦੀ ਠੰਡੀ ਹੋ ਜਾਂਦੀ ਹੌਲੀ ਹੌਲੀ, ਪਰ ਇੱਕ ਵਾਰੀ ਫਿਰ ਕਹਿ ਦੇਣਾ, ਇਹਦਾ ਮਤਲਬ ਇਹ ਹੈ ਕਿ ਇਹ ਵਿਵਾਦ ਜਿਹੜਾ ਅੱਗੇ ਫਿਰ ਵਧੇਗਾ। ਜੀ ਵਧੇਗਾ, ਤੇ ਇਹਦੇ ਨਾਲ ਜਿਹੜੀ ਆਮ ਆਦਮੀ ਪਾਰਟੀ ਆ ਉਸ ਨੂੰ ਵੀ ਕਹਿ ਸਕਦੇ ਹਾਂ ਵੀ ਜਿਹੜੇ ਦੂਜੇ ਅਕਾਲੀ ਤੇ ਕਾਂਗਰਸੀ, ਜਿਹੜੇ ਅਕਾਲੀ ਖਾਸ ਕਰਕੇ, ਉਹ ਇਹਨਾਂ ਨੂੰ ਇਹਦੇ ਉੱਤੇ ਵਾਹਵਾ ਘੇਰਨ ਦੀ ਕੋਸ਼ਿਸ਼ ਵੀ ਜਿਹੜੀ ਆ ਉਹ ਕਰਨਗੇ। ਅਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੁਹਾਡਾ ਮਿੰਟੂ ਗੁਰਸਰੀਆ ਜੀ, ਤੁਸੀਂ ਸਾਡੇ ਨਾਲ ਜੁੜੇ ਤੇ ਆ ਕੇ ਇਹਨਾਂ ਖਬਰਾਂ ਦੇ ਬਾਰੇ ਸਾਨੂੰ ਜਾਣਕਾਰੀ ਦਿੱਤੀ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਜਿਸ ਤੋਂ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਆ ਉਹ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।